वाहिगुरू जी का खालसा वाहिगुरू जी की फतेह। तुसी देख रहे हो टीवी 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬੜੀ ਅਹਿਮ ਘਟਨਾ ਦਾ ਬਾਰੇ ਗੱਲਬਾਤ ਕਰਾਂਗੇ, ਉਸ ਦਾ ਜ਼ਿਕਰ ਕਰਾਂਗੇ ਜਿਹੜੀ ਕਿ ਅੱਜ ਤੋਂ ਕਈ ਸਾਲ ਪਹਿਲਾਂ ਵਾਪਰੀ, ਜਦੋਂ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਦਾ ਹਮਲਾ ਹੋ ਚੁੱਕਿਆ ਸੀ 1984 ਦੇ ਵਿੱਚ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਲਈ ਇੱਕ ਵੱਡੀ ਜਿਹੜੀ ਮੂਵਮੈਂਟ ਆ ਉਹ ਸ਼ੁਰੂ ਹੋ ਚੁੱਕੀ ਸੀ। ਤੇ ਇਸ ਮੂਵਮੈਂਟ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰਨੀ ਹੋਵੇ ਜਾਂ ਫਿਰ ਵਿਦਿਆਰਥੀਆਂ ਦੀ ਗੱਲ ਕਰਨੀ ਹੋਵੇ, ਸਿੱਖ ਵਿਦਿਆਰਥੀਆਂ ਦੀ, ਤਾਂ ਉਹ ਵੱਧ ਚੜ ਕੇ ਜਿਹੜੀ ਆ ਸਿੱਖ ਹੱਕਾਂ ਦੀ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰ ਰਹੇ ਸੀ। ਤੇ ਉਸ ਸਮੇਂ ਦੇ ਦੌਰਾਨ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਆ ਉਸ ਦਾ ਬਹੁਤ ਵੱਡਾ ਰੋਲ ਸੀ ਉਸ ਮੂਵਮੈਂਟ ਦੇ ਵਿੱਚ। ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਮਜ਼ਬੂਤੀ ਦਾ ਅਸਲ 'ਚ ਥੰਮ ਸੀ, ਉਹ ਸੀ ਉਸ ਦੇ ਜਿਹੜੇ ਵਿਦਿਆਰਥੀ ਆਗੂ ਸੀ। ਤੇ ਉਹਨਾਂ ਵਿਦਿਆਰਥੀ ਆਗੂਆਂ ਦੇ ਵਿੱਚੋਂ ਹੀ ਜਿਹੜੇ 4 ਵਿਦਿਆਰਥੀ, ਜੋ ਕਿ ਇੱਕ ਘਟਨਾ ਵਾਪਰਦੀ ਆ ਨਕੋਦਰ ਦੇ ਵਿੱਚ 4 ਫਰਵਰੀ 1986 ਨੂੰ। ਇਹ ਘਟਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨਾਲ ਜੁੜੀ ਹੋਈ ਸੀ, ਕਿਉਂਕਿ ਅਸੀਂ ਦੇਖਿਆ ਵੀ 2015 ਤੋਂ ਬਾਅਦ ਕਾਫੀ ਇਸ ਗੱਲ ਦੀਆਂ ਚਰਚਾਵਾਂ ਛਿੜੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਦੇ ਉੱਤੇ ਸਰਕਾਰ ਵੱਲੋਂ ਗੋਲੀ ਚਲਵਾਈ ਗਈ ਤੇ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ, ਜਾਂ ਫਿਰ ਜਿਸ ਤਰ੍ਹਾਂ ਲਗਾਤਾਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਪਰ ਇਹ ਜਿਹੜੀ ਘਟਨਾ ਆ ਇਸ ਦਾ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਨਾ ਪਤਾ ਹੋਵੇ, ਪਰ ਅੱਜ ਪੰਥਕ ਹਲਕਿਆਂ ਦੇ ਵਿੱਚ ਇਸ ਬਾਰੇ ਲਗਭਗ ਬਹੁਤ ਜ਼ਿਆਦਾ ਜਾਣਕਾਰੀ ਸਾਂਝੀ ਹੋ ਚੁੱਕੀ ਆ ਕਿ ਨਕੋਦਰ ਸਾਕਾ ਜੋ ਵਾਪਰਿਆ ਸੀ, ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ 4 ਵਿਦਿਆਰਥੀ ਆਗੂ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਸੀ ਪੁਲਿਸ ਵੱਲੋਂ, ਪੰਜਾਬ ਪੁਲਿਸ ਵੱਲੋਂ ਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਮਾਰ ਕੇ। ਇਹ 4 ਸਿੱਖ ਨੌਜਵਾਨ ਸੀ ਜਿਹੜੇ ਰਵਿੰਦਰ ਸਿੰਘ, ਬਲਧੀਰ ਸਿੰਘ ਮੁਲਤਾਨੀ, ਝਲਮਨ ਸਿੰਘ ਤੇ ਹਰਮਿੰਦਰ ਸਿੰਘ। ਮਸਲਾ ਇਹ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਨਕੋਦਰ ਦੇ ਵਿੱਚ, ਤੇ ਜਦੋਂ ਉਸ ਬੇਅਦਬੀ ਦੇ ਰੋਸ ਵਜੋਂ ਸਿੱਖ ਸੰਗਤਾਂ ਉੱਥੇ ਅਗਲੇ ਦਿਨ ਇਕੱਤਰ ਹੋਈਆਂ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਸ ਸਮੇਂ ਵੀ ਜਿਹੜੀ ਸਰਕਾਰ ਸੀ ਉਸ ਨੇ ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਚਲਾਉਣ ਦੇ ਆਰਡਰ ਕੀਤੇ। ਤੇ ਉਸ ਸਾਰੇ ਇਕੱਠ ਦੇ ਵਿੱਚੋਂ ਵੀ ਜਿਹੜੇ ਇਹ 4 ਸਿਰ ਕੱਢ ਉਸ ਸਮੇਂ ਦੇ ਵਿਦਿਆਰਥੀ ਆਗੂ ਸੀ, ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਚੁਣ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਗਈਆਂ, ਕਿਉਂਕਿ ਇਹ ਉਸ ਸਾਰੀ ਮੂਵਮੈਂਟ ਦੇ ਵਿੱਚ ਸਮਝਿਆ ਜਾ ਰਿਹਾ ਸੀ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਹੋਣ ਦੇ ਬਤੌਰ ਉਸ ਨੂੰ ਖੜਾ ਕਰ ਰਹੇ ਸੀ ਗੁਰੂ ਸਾਹਿਬ ਦੇ ਅਦਬ ਲਈ, ਜਿਹੜੀ ਉਹ ਸਾਰੀ ਮੂਵਮੈਂਟ ਬਣ ਰਹੀ ਸੀ। ਤਾਂ ਜਿਹੜਾ ਇਹ ਕਤਲ ਹੋਏ ਸੀ ਉਸ ਤੋਂ ਬਾਅਦ ਇਸ ਬਾਰੇ ਕਾਫੀ ਰੌਲਾ ਵੀ ਪਿਆ, ਕਮਿਸ਼ਨ ਵੀ ਬਣਿਆ, ਜਾਂਚ ਕਮਿਸ਼ਨ ਵੀ ਬੈਠਿਆ, ਪਰ ਅੱਜ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਹੋਈ ਆ। ਤੇ ਅਸੀਂ ਦੇਖ ਰਹੇ ਹਾਂ ਵੀ 1986 ਤੋਂ ਬਾਅਦ ਤੁਸੀਂ ਹੁਣ ਦੇਖਦੇ ਹੋ ਤਾਂ ਲਗਭਗ 38 ਸਾਲਾਂ ਦਾ ਸਮਾਂ ਬੀਤ ਗਿਆ। ਪਰ ਜਿਹੜੇ ਪਰਿਵਾਰ ਨੇ, ਉਹ ਪਰਿਵਾਰ, ਇਹਨਾਂ ਨੌਜਵਾਨਾਂ ਦੇ ਪਰਿਵਾਰ ਲਗਾਤਾਰ ਇਨਸਾਫ ਦੇ ਲਈ ਸੰਘਰਸ਼ ਕਰ ਰਹੇ ਆ, ਲਗਾਤਾਰ ਜਦੋਜਹਿਦ ਕਰ ਰਹੇ ਆ। ਤੇ ਅੱਜ ਦੀ ਸਾਡੀ ਇਹ ਗੱਲਬਾਤ, ਇਹ ਪ੍ਰੋਗਰਾਮ ਜਿਹੜਾ ਆ ਜਿੱਥੇ ਉਹਨਾਂ ਸ਼ਹੀਦ ਸਿੰਘਾਂ ਨੂੰ ਸਮਰਪਿਤ ਹੈ, ਤੇ ਨਾਲ ਹੀ ਜੋ ਇਹ ਸਾਰਾ ਮਾਮਲਾ ਆ ਹੁਣ ਤੱਕ ਦੀ ਜਿਹੜੀ ਇਹ ਸਾਰੀ ਇਨਸਾਫ ਦੀ ਜਦੋਜਹਿਦ ਆ ਜਾਂ ਜਿਹੜੀ ਉਹ ਘਟਨਾ ਵਾਪਰੀ ਸੀ ਉਹਦੇ ਬਾਰੇ ਡਿਟੇਲ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਹਰਿੰਦਰ ਸਿੰਘ, ਜੋ ਕਿ ਫੈਮਿਲੀ ਮੈਂਬਰ ਨੇ ਇਹਨਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਦੇ, ਤੇ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਉੱਥੇ ਸੇਵਾਵਾਂ ਦੇ ਰਹੇ ਨੇ ਆਪਣੀਆਂ, ਉਹ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ। ਤੇ ਮੈਂ ਡਾਕਟਰ ਹਰਿੰਦਰ ਸਿੰਘ ਜੀ ਜ਼ਿਆਦਾ ਸਮਾਂ ਨਾ ਲੈਂਦਿਆਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ TV 84 ਦਾ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ। ਅੱਜ ਜਿਵੇਂ ਤੁਸੀਂ ਦੱਸਿਆ, ਹਾਂਜੀ, ਸਾਕਾ ਨਕੋਦਰ ਨੂੰ ਵਾਪਰਿਆ 38 ਸਾਲ ਹੋ ਗਏ, ਲਗਭਗ 4 ਦਹਾਕੇ ਪਹਿਲਾਂ 2 ਫਰਵਰੀ 1986 ਨੂੰ ਗੁਰਦੁਆਰਾ ਗੁਰੂ ਅਰਜਨ ਸਾਹਿਬ, ਮਹੱਲਾ ਗੁਰੂ ਨਾਨਕਪੁਰਾ, 5 ਗੁਰੂ ਮਹਾਰਾਜ ਜੀ ਦੇ ਸਰੂਪ ਪੰਥ ਦੋਖੀਆਂ ਨੇ ਅਗਨ ਭੇਟ ਕਰ ਦਿੱਤੇ ਸੀ 2 ਫਰਵਰੀ ਨੂੰ। ਉਹਨਾਂ ਚੋਂ ਇੱਕ ਮਹਾਰਾਜ ਦੇ ਸਰੂਪ ਪ੍ਰਕਾਸ਼ ਸੀ ਤੇ 4 ਸੁਖਾਸਨ ਸੀ। ਉਸ ਤੋਂ ਬਾਅਦ ਉਹਦੀ ਜਿਹੜੀ ਇਤਲਾਹ ਆ ਮੌਕੇ ਦਾ ਜਿਹੜਾ SDM ਆ, DSP, ਉਹਨਾਂ ਨੂੰ ਦਿੱਤੀ ਜਾਂਦੀ ਹੈ। FIR ਦਰਜ ਹੋ ਜਾਂਦੀ 50 ਨੰਬਰ, ਪਰ ਕਾਰਵਾਈ ਹੁੰਦੀ ਕੋਈ ਨਹੀਂ। ਉਲਟਾ ਜਲੰਧਰ ਦਾ SSP ਇਜ਼ਹਾਰ ਆਲਮ
ਤੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਉਹ ਸ਼ਾਮ ਨੂੰ ਆਉਂਦੇ ਨੇ ਤੇ ਦੋਸ਼ੀ ਬਣਾ ਦਿੰਦੇ ਨੇ ਗੁਰਦੁਆਰੇ ਦੇ ਗ੍ਰੰਥੀ ਨੂੰ ਕਿ ਉਹਦੀ ਅਣਗਹਿਲੀ ਦੇ ਨਾਲ ਇਹ ਵਾਪਰਿਆ। ਸੰਗਤਾਂ 'ਚ ਰੋਸ ਆਉਂਦਾ ਹੈ। ਇੱਕ ਪੁਰਅਮਨ ਰੋਸ ਮਾਰਚ ਕੱਢਿਆ ਜਾਂਦਾ 2 ਫਰਵਰੀ ਸ਼ਾਮ ਨੂੰ, ਤੇ ਸ਼ੱਕ ਦੀ ਜਿਹੜੀ ਸੂਈ ਆ ਉਸ ਵੇਲੇ ਜਿਹੜੀ ਸ਼ਿਵ ਸੈਨਾ ਆ ਉਹਦਾ ਲੋਕਲ ਜਿਹੜਾ ਪ੍ਰਧਾਨ ਆ ਉਹਦੇ ਵੱਲ ਜਾਂਦੀ ਹੈ, ਔਰ ਪੁਲਿਸ ਨੂੰ ਤੇ ਜਿਹੜੀ ਪ੍ਰਸ਼ਾਸਨ ਆ ਉਹਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਦੋਸ਼ੀਆਂ ਨੂੰ ਲੱਭ ਕੇ ਤੇ ਤੁਸੀਂ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਆਦਰ ਸਤਿਕਾਰ ਭੰਗ ਹੋਇਆ, ਜਿਹੜੇ ਗੁਰੂ ਮਹਾਰਾਜ ਦੇ ਸਰੂਪ ਅਗਨ ਭੇਂਟ ਹੋਏ ਆ, ਉਹਦੀ ਪੂਰੀ ਜਾਂਚ ਕਰ। ਮੌਕੇ ਦੇ ਸਰਜੀਤ ਸਿੰਘ ਬਰਨਾਲੇ ਦੀ ਅਕਾਲੀ ਸਰਕਾਰ, ਸਰਦਾਰ ਕੁਲਦੀਪ ਸਿੰਘ ਵਡਾਲਾ ਮੌਕੇ ਦੇ MLA ਆ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਉਹਨਾਂ ਨੂੰ ਵੀ ਇਤਲਾਹ ਦੇ ਦਿੱਤੀ ਜਾਂਦੀ। ਅਕਾਲ ਤਖਤ ਤੇ ਵੀ ਇਤਲਾਹ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਨੈਕਸਟ ਡੇ 3 ਫਰਵਰੀ ਨੂੰ ਜਿਹੜੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਹੈ ਉਹਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਥਾਣੇ ਤੱਕ ਇੱਕ ਰੋਸ ਮਾਰਚ ਕੱਢਿਆ ਜਾਂਦਾ, ਜਿਹਦੇ ਵਿੱਚ ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਕਚਹਿਰੀਆਂ ਦੇ ਵਕੀਲ ਤੇ ਵਪਾਰਕ ਅਦਾਰਿਆਂ ਦੇ ਤੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਉੱਥੇ ਪਹੁੰਚਦੀ ਹੈ। ਔਰ ਬਾਬਾ ਜੋਗਿੰਦਰ ਸਿੰਘ ਮੇਰਾ ਖਿਆਲ ਆ ਵੀ ਉਸ ਵੇਲੇ ਉਹ ਸੰਯੁਕਤ ਅਕਾਲੀ ਦਲ ਦੇ ਨਾਲ ਸੀ, ਉਹ ਵੀ ਉੱਥੇ ਪਹੁੰਚ ਜਾਂਦੇ। ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚ ਜਾਂਦੇ ਔਰ ਅਪੀਲ ਕੀਤੀ ਜਾਂਦੀ ਆ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋ। ਸਵੇਰ ਤੋਂ ਸ਼ਾਮ ਤੱਕ ਧਰਨਾ ਲੱਗਾ ਰਹਿੰਦਾ ਪਰ ਕੋਈ ਕਾਰਵਾਈ ਹੁੰਦੀ ਨਹੀਂ। ਸ਼ਾਮ ਨੂੰ ਜੀ 3 ਦੀ ਨੂੰ ਜਿਹੜੀ ਸ਼ਿਵ ਸੈਨਾ ਉਹਦਾ ਜਿਹੜਾ ਸੂਬੇ ਦਾ ਪ੍ਰਧਾਨ ਆ ਰਮਾਕਾਂਤ ਜਲੋਟਾ ਉਹ ਵੀ ਨਕੋਦਰ 'ਚ ਪਹੁੰਚ ਜਾਂਦਾ ਤੇ ਸ਼ਾਮ ਨੂੰ ਸ਼ਿਵ ਸੈਨਾ ਵਾਲਿਆਂ ਵੱਲੋਂ ਨਕੋਦਰ ਸ਼ਹਿਰ ਦੇ ਵਿੱਚ ਗੁੰਡਾਗਰਦੀ ਕੀਤੀ ਜਾਂਦੀ, ਸਿੱਖ ਵਿਰੋਧੀ ਨਾਅਰੇ ਲਾਏ ਜਾਂਦੇ ਆ ਔਰ ਸਿੱਖ ਜਿਹੜਾ ਬੇਨਸ ਆ ਔਰ ਜਿਹੜੇ ਸਿੱਖਾਂ ਦੇ ਘਰ ਆ ਉਹਨਾਂ ਦਾ ਨੁਕਸਾਨ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜਾ ਹੈਗਾ 3 ਦੀ ਸ਼ਾਮ ਨੂੰ ਨਕੋਦਰ ਦੇ ਵਿੱਚ ਕਰਫਿਊ ਲੱਗ ਜਾਂਦਾ, ਜਿਹਦੀ ਜਾਣਕਾਰੀ ਆਲੇ ਦੁਆਲੇ ਸੰਗਤਾਂ ਨੂੰ ਦਿੱਤੀ ਨਹੀਂ ਜਾਂਦੀ। 4 ਫਰਵਰੀ ਨੂੰ ਫਿਰ ਸੰਗਤਾਂ ਨਕੋਦਰ ਸ਼ਹਿਰ ਦੇ ਬਾਹਰ ਇਕੱਠੀਆਂ ਹੁੰਦੀਆਂ ਔਰ ਉਹਨਾਂ ਨੂੰ ਰੋਕ ਲਿਆ ਜਾਂਦਾ ਸ਼ੇਰਪੁਰ ਵਾਲੇ ਪੁਲ ਤੇ, ਜਿਹੜਾ ਰਾਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੁੰਦਾ। ਉੱਥੋਂ ਅਪੀਲ ਇਹੀ ਕੀਤੀ ਜਾਂਦੀ ਆ ਵੀ ਸਾਨੂੰ 5 ਪਿਆਰਿਆਂ ਨੂੰ, ਕਿਉਂਕਿ ਸਾਨੂੰ ਨਹੀਂ ਪਤਾ ਤੁਸੀਂ ਕਰਫਿਊ ਲਾਇਆ ਹੋਇਆ ਕਿੰਨੀ ਦੇਰ ਕਰਫਿਊ ਰਹਿਣਾ, ਕਿ ਜਿਹੜੇ ਗੁਰੂ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋਏ ਆ ਸਾਨੂੰ ਉਹਨਾਂ ਦੀ ਸੰਭਾਲ ਦੀ ਆਗਿਆ ਦੇ ਦਿਓ। 5 ਪਿਆਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਗੇ, ਉਹ ਮਹਾਰਾਜ ਦੇ ਸਰੂਪ ਜਿਹੜੇ ਉਹਨਾਂ ਨੂੰ ਸੰਭਾਲ ਕੇ ਲਿਆਉਣਗੇ ਤੇ ਅਸੀਂ ਉਹਨਾਂ ਨੂੰ ਗੋਇੰਦਵਾਲ ਸਾਹਿਬ ਜਾ ਕੇ ਤੇ ਜਲ ਪ੍ਰਵਾਹ ਕਰਾਂਗੇ। ਇਜਾਜ਼ਤ ਨਹੀਂ ਮਿਲਦੀ ਜੀ, 5 ਪਿਆਰਿਆਂ ਨੂੰ ਵੀ ਇਜਾਜ਼ਤ ਨਹੀਂ ਮਿਲਦੀ। ਸਵੇਰ ਤੋਂ ਦੁਪਹਿਰ ਹੋ ਜਾਂਦੀ ਜੀ। ਦੁਪਹਿਰ ਦੇ ਵੇਲੇ ਸ਼ੇਰਪੁਰ ਦੇ ਉਲਟ ਮਹਿਤਪੁਰ ਪਿੰਡ ਪੈਂਦਾ ਜੀ, ਉਧਰੋਂ ਇੱਕ ਜਿਹੜਾ ਜਥਾ ਆਉਂਦਾ ਨਿਹੰਗ ਸਿੰਘਾਂ ਦਾ ਰੌਲੀ ਤੋਂ, ਉਹਨੂੰ ਕਰਫਿਊ ਲੱਗੇ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਜਾਣ ਬੁੱਝ ਕੇ ਸ਼ਹਿਰ ਦੇ ਵਿੱਚ ਦੀ ਲੰਘਾਇਆ ਜਾਂਦਾ। ਉਹ ਬਾਈਪਾਸ ਵੀ ਜਾ ਸਕਦੇ ਸੀ ਪਰ ਉਹਨਾਂ ਨੂੰ ਸ਼ਹਿਰ ਦੇ ਵਿੱਚ ਦੀ ਲਗਾਏ ਪੁਲਿਸ ਵਾਲੇ ਜਿਹੜੇ ਉੱਥੇ ਅਫਸਰ ਸੀਗੇ ਉਸ ਮੌਕੇ ਤੇ। ਜਦੋਂ ਜਥਾ ਸ਼ਹਿਰ ਦੇ ਵਿੱਚ ਦੀ ਜਾਂਦਾ ਤੇ ਉੱਥੇ ਜਿਹੜੇ ਸ਼ਿਵ ਸੈਨਾ ਵਾਲੇ ਉਹਨਾਂ ਨੂੰ ਬੰਗਾਰਦੇ ਔਰ ਉਹ ਜਿਹੜੇ ਸ਼ਿਵ ਸੈਨਿਕ ਆ ਉਹ CRP ਦੇ ਪਹਿਰੇ ਹੇਠ। ਜਿਵੇਂ ਕਿ ਤੁਸੀਂ ਦੱਸਿਆ ਕਿ 1984 ਦਾ ਜੋ ਸਾਕਾ ਵਾਪਰਿਆ, ਜੋ ਸਾਡਾ ਅਕਾਲ ਤਖਤ ਢਾਇਆ ਗਿਆ, ਜੋ ਸਾਡੇ ਸਿੱਖ ਗੁਰਦੁਆਰਿਆਂ ਤੇ ਪੂਰੇ ਪੰਜਾਬ ਦੇ ਵਿੱਚ ਇਤਿਹਾਸਿਕ ਗੁਰਦੁਆਰਿਆਂ ਤੇ ਹਮਲਾ ਹੋਇਆ, ਉਸ ਤੋਂ ਬਾਅਦ ਪੂਰੇ ਪੰਜਾਬ 'ਚ ਜਿਹੜੇ CRP ਦੇ ਹੈੱਡਕੁਆਟਰ ਬਣਾ ਦਿੱਤੇ ਸੀ, ਅਲੱਗ-ਅਲੱਗ ਸ਼ਹਿਰਾਂ 'ਚ, ਅਲੱਗ-ਅਲੱਗ ਸਕੂਲਾਂ 'ਚ, ਅਲੱਗ-ਅਲੱਗ ਮੰਦਿਰਾਂ 'ਚ। ਸੋ ਜਿਹੜਾ ਸ਼ਿਵ ਸੈਨਾ ਦਾ ਹੈੱਡ ਆਫਿਸ ਸੀ ਉਹ ਨਕੋਦਰ ਦਾ ਜਿਹੜਾ ਦੇਵੀ ਤਲਾਬ ਮੰਦਿਰ ਆ ਉਹਦੇ ਵਿੱਚ ਸੀ, ਜਿੱਥੇ ਸ਼ਿਵ ਸੈਨਾ ਦਾ ਹੋਲਡ ਸੀ। ਔਰ ਜਿਹੜੇ ਸ਼ਿਵ ਸੈਨਿਕ ਆ ਉਹ ਉਸ ਵੇਲੇ CRP ਦੇ ਪਹਿਰੇ ਹੇਠ ਸ਼ਰੇਆਮ ਦੰਡ ਦਨਾਉਂਦੇ ਫਿਰਦੇ ਸੀ ਤੇ ਉਹਨਾਂ ਨੇ ਇਸ ਜਥੇ ਨੂੰ ਬੰਗਾਰਿਆ। ਉਸ ਤੋਂ ਬਾਅਦ ਇਹ ਜਿਹੜਾ ਇਹਨਾਂ ਦੀ ਆਪਸ ਵਿੱਚ ਕੋਈ ਵੀ ਉੱਥੇ ਝਪਟ ਨਹੀਂ ਹੋਈ, ਕਿਉਂਕਿ ਪੁਲਿਸ ਪ੍ਰੈਜ਼ੈਂਟ ਸੀ ਤੇ ਉਹ ਇਸ ਜਥੇ ਨੂੰ ਦੂਜੇ ਜਥੇ ਦੇ ਕੋਲ ਲੈ ਆਈ ਸ਼ੇਰਪੁਰ ਵਾਲੇ ਬ੍ਰਿਜ ਤੇ। ਹੁਣ ਜਦੋਂ ਇਹ ਜਥਾ ਉੱਥੇ ਪਹੁੰਚਿਆ ਤੇ ਉੱਥੇ ਜਾ ਕੇ ਦੱਸਿਆ ਸ਼ਹਿਰ 'ਚ ਵਾਪਰ ਕੀ ਰਿਹਾ, ਤੇ ਉਸ ਵੇਲੇ ਸੰਗਤਾਂ ਨੇ ਫਿਰ ਕਿਹਾ ਵੀ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰਦੁਆਰਾ ਸਾਹਿਬ ਜਾਵਾਂਗੇ, ਅਸੀਂ ਜਾ ਕੇ ਉੱਥੋਂ ਮਹਾਰਾਜ ਦੇ ਸਰੂਪ ਜਿਹੜੇ ਉਹ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਅਸੀਂ ਜਲ ਪ੍ਰਵਾਹ ਕਰਾਂਗੇ। ਜੇ ਸ਼ਿਵ ਸੈਨਿਕ ਅੰਦਰ ਘੁੰਮ ਸਕਦੇ ਆਪਣੇ ਹਥਿਆਰ ਲੈ ਕੇ ਤੇ ਤੁਸੀਂ ਸਾਡੇ ਪੁਰਅਮਨ ਰੋਸ ਮਾਰਚ ਨੂੰ ਜਿਹੜਾ ਇੱਥੋਂ ਸਿਰਫ ਗੁਰਦੁਆਰਾ ਸਾਹਿਬ ਜਾ ਰਿਹਾ ਉਹਨੂੰ ਨਾ ਰੋਕੋ। ਉਸ ਮੌਕੇ ਜਿਹੜੀ ਆ ਉੱਥੇ ਪੁਲਿਸ ਉਹਨਾਂ ਨੇ ਇਜਾਜ਼ਤ ਦੇ ਦਿੱਤੀ, ਇਹ ਜਥਾ ਤੁਰ ਪਿਆ। ਜਥਾ ਤੁਰ ਪਿਆ ਜੀ, ਜਥਾ ਥੋੜੀ ਦੇਰ ਹੀ ਗਿਆ ਸੀਗਾ ਜੀ ਪੁਲ ਪਾਰ ਕਰਕੇ, ਤੇ ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੇ
ਬਿਨਾਂ ਕੋਈ ਵਾਰਨਿੰਗ ਦਿੱਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਔਰ ਉਹ ਗੋਲੀਆਂ ਚੋਂ ਜਿਹੜੀ ਪਹਿਲੀ ਗੋਲੀ ਦਾ ਵਰਸਟ ਹੈ ਉਹ ਵੀਰ ਰਵਿੰਦਰ ਸਿੰਘ ਜੋ ਕਿ ਮੇਰੇ ਵੱਡੇ ਭਰਾਤਾ ਸਨ, 19 ਸਾਲ ਉਮਰ ਸੀ, 5 ਪਿਆਰਿਆਂ ਚੋਂ ਇੱਕ ਸੀ, ਉਹਨਾਂ ਦੇ ਹਿਰਦੇ 'ਚ ਵੱਜਾ ਔਰ ਉਸੇ ਵੇਲੇ ਉੱਥੇ ਉਹ ਆਪਣੀ ਸ਼ਹਾਦਤ ਪ੍ਰਾਪਤ ਕਰ ਗਏ। ਉਸ ਤੋਂ ਬਾਅਦ ਸੰਗਤ ਬਿਖਰ ਗਈ। ਹੁਣ ਬਿਖਰੀ ਹੋਈ ਸੰਗਤ ਦੀ, ਖਿਲਰੀ ਹੋਈ ਸੰਗਤ ਦੇ ਮਗਰ ਘੋੜਸਵਾਰ ਪੁਲਿਸ ਨੇ ਘੋੜਿਆਂ ਤੇ ਜਾ ਕੇ ਪਿੱਛਾ ਕੀਤਾ ਉਹਨਾਂ ਦਾ, ਔਰ ਜਿਹੜੇ ਭਾਈ ਬਲਧੀਰ ਸਿੰਘ ਤੇ ਭਾਈ ਝਲਮਣ ਸਿੰਘ ਦੀ ਸ਼ਹਾਦਤ ਆ, ਉੱਥੇ ਬਾਬੇ ਪ੍ਰੀਤੂ ਦੀ ਬੈਠਕ ਸੀ ਜਿੱਥੇ ਉਹ ਬਲਦਾਂ ਦੀ ਖੁਰਲੀ ਦੇ ਪਿੱਛੇ ਬੈਠੇ ਸਨ, ਉੱਥੇ ਉਹਨਾਂ ਨੂੰ ਮਾਰਿਆ ਇਹਨਾਂ ਨੇ, ਜਿਵੇਂ ਤੁਸੀਂ ਕਿਹਾ ਨਾ ਚੁਣ ਚੁਣ ਕੇ ਮਾਰਿਆ, ਉਹਨਾਂ ਦਾ ਕਤਲ ਹੋਇਆ ਉੱਥੇ। ਜਿਹੜੇ ਸ਼ਹੀਦ ਭਾਈ ਹਰਮਿੰਦਰ ਸਿੰਘ ਸੀ, MSc ਸੈਕੰਡ ਈਅਰ ਦੇ ਸਟੂਡੈਂਟ ਸੀ, ਖਾਲਸਾ ਕਾਲਜ ਤੇ ਕਨਵੀਨਰ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ। ਉਸ ਵੇਲੇ ਇੱਕ ਨੱਥਾ ਸਿੰਘ ਦਾ ਆਰਾ ਸੀ ਜਿਹਦੇ ਵਿੱਚੋਂ ਉਹਨਾਂ ਨੂੰ ਬੰਗਾਰ ਕੇ ਕੱਢਿਆ ਗਿਆ ਕਿ ਅੱਜ ਤੁਹਾਡੀ ਜ਼ੁਬਾਨ ਬੰਦ ਕਰਨੀ ਹੈ। ਜਸਕੀਰਤ ਸਿੰਘ SHO ਤੇ ਸਵਰਨ ਘੋਟਣਾ ਜਿਹੜਾ ਉਸ ਵੇਲੇ DSP ਸੀ, ਜਿਹਦੀ ਕਿ ਨਕੋਦਰ ਪੋਸਟਿੰਗ ਨਹੀਂ ਸੀ, ਉਹਨੂੰ ਨਕੋਦਰ ਇਜ਼ਹਾਰ ਆਲਮ ਲੈ ਕੇ ਆਇਆ ਸੀ ਆਪਣੇ ਸਕੁਆਡ ਨੂੰ। ਉਹ ਜਸਕੀਰਤ SHO ਨੇ ਆਪਣੇ ਸਰਵਿਸ ਰਿਵਾਲਵਰ ਨਾਲ ਭਾਈ ਹਰਮਿੰਦਰ ਸਿੰਘ ਦੇ ਮੂੰਹ 'ਚ ਗੋਲੀਆਂ ਮਾਰੀਆਂ। ਇੱਥੇ ਹੀ ਬਸ ਨਹੀਂ, ਉਹਨਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਇੱਕ ਫੈਡਰੇਸ਼ਨ ਦੇ ਹੋਰ ਵਰਕਰ ਨੇ, ਉਹਨੂੰ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਟਰਾਲੇ 'ਚ ਪਾ ਕੇ ਨਕੋਦਰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਸੈੱਟ ਦਿੱਤਾ, ਜਿੱਥੇ ਡਾਕਟਰਾਂ ਨੂੰ ਪਤਾ ਲੱਗਾ ਕਿ ਭਾਈ ਹਰਮਿੰਦਰ ਸਿੰਘ ਅਜੇ ਜੀਂਦੇ ਨੇ। ਉਹਨਾਂ ਨੂੰ ਮੈਡੀਕਲ ਏਡ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਉਹਨਾਂ ਨੂੰ ਫੇਰ ਲੈ ਗਈ ਤੇ ਫਿਰ ਰਸਤੇ 'ਚ ਨਕੋਦਰ ਤੋਂ ਜਲੰਧਰ ਲਿਜਾਂਦਿਆਂ ਲਾਂਬੜੇ ਕੋਲ ਉਹਨਾਂ ਨੂੰ ਮੇਕ ਸ਼ੋਰ ਕੀਤਾ ਕਿ ਉਹ ਮੁੱਕ ਗਏ ਨੇ, ਤੇ ਜਦੋਂ ਸਿਵਲ ਹਸਪਤਾਲ ਜਲੰਧਰ ਪਹੁੰਚਦੇ ਨੇ ਤੇ ਰਿਪੋਰਟ ਕਹਿੰਦੀ ਹੈ ਕਿ ਦੇ ਵਰ ਬ੍ਰੌਟ ਡੈਡ। ਇੱਥੇ ਹੀ ਵਸ ਨਹੀਂ ਹੋਈ। 4 ਫਰਵਰੀ ਦੀ ਰਾਤ ਨੂੰ ਰਾਤ ਦੇ ਹਨੇਰੇ 'ਚ ਇਹਨਾਂ ਸਿੰਘਾਂ ਦੇ ਪੋਸਟਮਾਰਟਮ ਕੀਤੇ ਗਏ। 5 ਫਰਵਰੀ ਦੀ ਸਵੇਰ ਨੂੰ ਕਰਫਿਊ ਲੱਗਾ ਹੋਣ ਦੇ ਬਾਵਜੂਦ ਬਾਪੂ ਬਲਦੇਵ ਸਿੰਘ ਮੇਰੇ ਪਿਤਾ ਜੀ ਉਹ ਨਕੋਦਰ ਪਹੁੰਚ ਜਾਂਦੇ ਨੇ। ਉੱਥੇ ਹਸਪਤਾਲ ਦੇ ਵਿੱਚ ਉਹ ਚਾਰੇ ਸ਼ਹੀਦ ਸਿੰਘਾਂ ਦੇ ਜਿਹੜੇ ਸਰੀਰ ਆ ਉਹਨਾਂ ਦੇ ਦਰਸ਼ਨ ਕਰਦੇ ਨੇ ਤੇ ਉੱਥੇ ਹੀ ਉਹ ਮੰਗ ਕਰਦੇ ਨੇ ਕਿ ਸਾਨੂੰ ਇਹਨਾਂ ਦਾ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦਿਓ। ਉਹਨਾਂ ਨਾਲ ਧੋਖਾ ਕੀਤਾ ਜਾਂਦਾ, ਉਹਨਾਂ ਨੂੰ ਥਾਣੇ ਲਿਖਾਉਣ ਲਈ ਭੇਜ ਦਿੱਤਾ ਜਾਂਦਾ ਤੇ ਪਿੱਛੋਂ ਜਿਹੜੀ ਪੁਲਿਸ ਆ ਟਰਾਲੇ 'ਚ ਪਾ ਕੇ ਇਹਨਾਂ ਨੂੰ CRP ਦੇ 'ਚ, ਤੇ ਜਿਹੜਾ ਉਹ ਮੰਦਿਰ ਦੀ ਜਿਹੜੀ ਮੈਂ ਗੱਲ ਕਰਦਾ ਦੇਵੀ ਤਲਾਬ ਮੰਦਿਰ ਨਕੋਦਰ ਦਾ, ਉਹਦੀ ਸ਼ਮਸ਼ਾਨ ਘਾਟ ਦੇ ਵਿੱਚ ਸਰਜੀਤ ਸਿੰਘ SP ਡਿਟੈਕਟਿਵ ਤੇ ਹਰਿੰਦਰਪਾਲ ਸਿੰਘ ਕੰਗ ਜਿਹੜਾ ਪੁਲਿਸ ਇੰਸਪੈਕਟਰ ਸੀਗਾ, ਇਹਨਾਂ ਦੋਨਾਂ ਨੂੰ ਵੀ ਉੱਥੇ ਲਿਆਂਦਾ ਗਿਆ ਸੀ। ਇਹ ਨਕੋਦਰ ਦੇ ਵਿੱਚ ਪੋਸਟਡ ਨਹੀਂ ਸੀਗੇ। ਇਹਨਾਂ ਵੱਲੋਂ ਇਹ ਚਾਰੇ ਬੱਚਿਆਂ ਨੂੰ ਮਿੱਟੀ ਦਾ ਤੇਲ ਪਾ ਕੇ ਸੁਆਹ ਬਣਾ ਦਿੱਤਾ ਜਾਂਦਾ। ਸੋ 2 ਫਰਵਰੀ ਨੂੰ ਮਹਾਰਾਜ ਦੇ 5 ਸਰੂਪ ਅਗਨ ਭੇਟ ਹੁੰਦੇ ਨੇ, 2 ਨੂੰ ਰੋਸ ਮਾਰਚ ਹੁੰਦਾ ਹੈ, 3 ਨੂੰ ਰੋਸ ਮਾਰਚ ਹੁੰਦਾ ਹੈ, 4 ਨੂੰ ਪੁਰ ਅਮਨ ਨਿਹੱਥੇ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਇੱਕ ਸਿੰਘ ਸ਼ਹੀਦ ਹੁੰਦਾ, ਜਿਹੜੇ ਦੂਸਰੇ 3 ਸਿੰਘ ਆ ਉਹਨਾਂ ਨੂੰ ਫੜ ਕੇ ਮਾਰਿਆ ਜਾਂਦਾ। ਉਸ ਤੋਂ ਬਾਅਦ ਇਹਨਾਂ ਦੇ ਰਾਤ ਦੇ ਹਨੇਰੇ 'ਚ ਪੋਸਟਮਾਰਟਮ ਕੀਤੇ ਜਾਂਦੇ ਨੇ ਤੇ 5 ਫਰਵਰੀ ਦੀ ਸਵੇਰ ਨੂੰ ਉਹਨਾਂ ਨੂੰ ਸਵਾਹ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਜ਼ਰੂਰ ਟੋਕਣਾ ਚਾਹੁੰਦਾ ਮਾੜਾ ਜਿਹਾ ਇਸ ਗੱਲ ਤੇ, ਕਿਉਂਕਿ ਬੜੀ ਜਿਹੜੀ ਹੈ ਸਾਰੀ ਡਿਟੇਲ ਅਸੀਂ ਕਹਿ ਸਕਦੇ ਹਾਂ ਵੀ ਮੈਂ ਖੁਦ ਸੁਣਦਾ ਹੋਇਆ ਮਤਲਬ ਰੋਂਗਟੇ ਖੜੇ ਹੁੰਦੇ ਆ ਇਸ ਗੱਲ ਤੇ ਵੀ ਇੰਨਾ ਜ਼ੁਲਮ ਮਤਲਬ ਇਸ ਤਰੀਕੇ ਦਾ ਜਿਹੜਾ ਇੱਕ ਸ਼ਾਂਤਮਈ ਸਿੱਖ ਸੰਗਤਾਂ ਦੇ ਉੱਤੇ ਜਿਹੜੀ ਇੱਕ ਪਹਿਲੀ ਵਾਰ ਨਹੀਂ ਜੋ ਬਾਈਬਲ 'ਚ ਹੋਇਆ ਜਾਂ ਬਰਗਾੜੀ 'ਚ ਅਸੀਂ ਦੇਖਿਆ ਵੀ ਇਹ ਸਿੱਖਾਂ ਦੇ ਨਾਲ ਇਸ ਨਿਜ਼ਾਮ ਦੇ ਵਿੱਚ ਲਗਾਤਾਰ ਮਤਲਬ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਆਏ ਆ। ਤੇ ਤੁਸੀਂ ਜਿਹੜੀ ਇਹ ਗੱਲ ਦੱਸੀ ਆ ਵੀ ਜਿਵੇਂ ਭਾਈ ਰਵਿੰਦਰ ਸਿੰਘ ਜੀ ਤੁਹਾਡੇ ਭਰਾ ਸੀ ਤੇ ਉਹਨਾਂ ਦਾ 5 ਸਿੰਘਾਂ ਦੇ ਵਿੱਚੋਂ ਗੋਲੀ ਲੱਗੀ ਤੇ ਉੱਥੇ ਸ਼ਹੀਦ ਹੁੰਦੇ ਆ, ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜੇ ਬਾਕੀ ਦੇ ਸਿੰਘ ਸੀ ਉਹਨਾਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ। ਤਾਂ ਇੱਥੇ ਜਦੋਂ ਮੈਂ ਪਹਿਲਾਂ ਵੀ ਇਸ ਸਾਰੇ ਕੇਸ ਦੀ ਸਟੱਡੀ ਕਰ ਰਿਹਾ ਸੀ ਤਾਂ ਤੁਹਾਨੂੰ ਵੀ ਸਾਰੇ ਇਸ ਮਾਮਲੇ 'ਚ ਲੱਗਿਆ ਵੀ ਇਹਨਾਂ ਜਿਹੜੇ 4 ਵਿਦਿਆਰਥੀ ਨੌਜਵਾਨ ਸੀ ਵੀ ਇਹ ਪਹਿਲਾਂ ਤੋਂ ਹੀ ਕਿਤੇ ਉਹਨਾਂ ਦੇ ਨਿਸ਼ਾਨੇ ਤੇ ਸੀ, ਚਾਹੇ ਉਹ ਘੋਟਣਾ ਸੀ ਜਾਂ ਫਿਰ ਉੱਥੇ ਇਜ਼ਹਾਰ ਆਲਮ ਦੀ ਤੁਸੀਂ ਗੱਲ ਕੀਤੀ ਜਿਹੜੀ ਹਾਇਰ ਅਫੀਸ਼ੀਅਲ ਸੀ ਉਸ ਟਾਈਮ ਪੰਜਾਬ ਪੁਲਿਸ ਦੇ ਮੂਵਮੈਂਟ ਦੇ ਖਿਲਾਫ ਸਾਰੀਆਂ ਇਹਨਾਂ ਨੂੰ ਤਾਕਤਾਂ ਮਿਲੀਆਂ ਹੋਈਆਂ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਨ ਦੀਆਂ, ਤੇ ਇਹ ਮਤਲਬ ਇਹ ਲੋਕ ਇਹ ਮਿੱਥ ਕੇ ਆਏ ਸੀ ਵੀ ਇਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਉੱਥੇ ਸ਼ਹੀਦ ਕਰਨਾ ਹੈ। ਐਬਸੋਲਿਊਟਲੀ ਕਿਉਂਕਿ ਜਦੋਂ SSP ਇਜ਼ਹਾਰ ਆਲਮ ਨੂੰ ਮੌਕੇ ਦਾ MLA ਕੁਲਦੀਪ ਸਿੰਘ ਵਡਾਲੇ ਨੇ ਇਹ ਦੱਸਿਆ ਕਿ ਨੌਜਵਾਨਾਂ 'ਚ ਬਹੁਤ ਰੋਸ ਹੈ, ਤੁਸੀਂ ਘੱਟੋ ਘੱਟ ਇਹਨਾਂ ਨੂੰ ਸ਼ਾਂਤ ਕਰਨ ਲਈ ਇੱਕ ਵਾਰੀ ਜਿਹਨੂੰ ਦੋਸ਼ੀ ਸੋਚਦੇ ਨੇ ਜਾਂ ਸਮਝਦੇ ਨੇ ਜਾਂ ਜੋ ਦੰਦ ਕਥਾ ਚੱਲ ਰਹੀ ਹੈ ਤੁਸੀਂ ਉਹਨੂੰ ਪੁਲਿਸ ਕਸਟਡੀ 'ਚ ਲੈ ਲਓ। ਜੇ ਤੁਹਾਨੂੰ ਲੱਗਦਾ
ਕਿ ਉਹਦੇ ਨਾਲ ਜਿਹੜਾ ਦੂਸਰਾ ਤਬਕਾ ਉਹ ਭੜਕੂਗਾ, ਤੁਸੀਂ ਮੈਨੂੰ ਵੀ ਲੈ ਲਓ ਕਿ ਇੱਕ ਬੰਦਾ ਅਸੀਂ ਉਧਰੋਂ ਲੈ ਲਿਆ, ਇੱਕ ਬੰਦਾ ਇਧਰੋਂ ਲੈ ਲਿਆ, ਦੋਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਲੈ ਕੇ ਘੱਟੋ ਘੱਟ ਮਾਹੌਲ ਨੂੰ ਸ਼ਾਂਤ ਕਰ ਦਿਓ। ਤੇ ਇਜ਼ਹਾਰ ਆਲਮ ਦਾ ਜਵਾਬ ਸੀ ਵੀ ਮੈਨੂੰ ਇਹਨਾਂ ਦੇ ਨਾਲ ਨਜਿੱਠਣਾ ਆਉਂਦਾ, ਇਹਨਾਂ ਨੌਜਵਾਨਾਂ ਨਾਲ। ਮੈਂ ਕੱਲ ਨੂੰ CRP ਬੁਲਾਊਂਗਾ, ਮੈਂ BSF ਬੁਲਾਊਂਗਾ, ਮੈਂ ਹੋਰ ਜ਼ਿਲ੍ਹਿਆਂ ਦੀ ਪੁਲਿਸ ਬੁਲਾਊਂਗਾ, ਤੇ ਮੈਨੂੰ ਪਤਾ ਮੈਂ ਇਹਨਾਂ ਦੇ ਨਾਲ ਕਿੱਦਾਂ ਨਜਿੱਠਣਾ। ਸੋ ਦੂਸਰੀ ਜਿਹੜੀ ਗੱਲ ਆ ਕਿ ਜਿਹੜੇ ਭਾਈ ਹਰਮਿੰਦਰ ਸਿੰਘ ਸੀ, ਉਹਨਾਂ ਨੇ ਕਿਸੇ ਵਜ੍ਹਾ ਕਰਕੇ ਕੋਈ ਉੱਥੇ ਜਿਹੜਾ ਚੱਕਾ ਜਾਮ ਕੀਤਾ ਸੀ, ਟ੍ਰੈਫਿਕ ਜਾਮ ਕੀਤਾ ਸੀ ਫੈਡਰੇਸ਼ਨ ਵੱਲੋਂ, ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਇਹ ਜਿਹੜਾ ਘੋਟਣਾ ਆ ਉਹਨੇ ਦਸਤਾਰ ਲਾ ਲਈ ਸੀ। ਤੇ ਜਿਹੜੇ ਭਾਈ ਹਰਮਿੰਦਰ ਸਿੰਘ ਸੀ ਉਹਨੂੰ ਖਾਲਸਾ ਕਾਲਜ ਜਲੰਧਰ ਦੇ ਅੰਦਰ ਲੈ ਕੇ ਗਏ ਸੀ, ਤੇ ਉਸ ਸਿੰਘ ਕੋਲੋਂ ਉਹਨਾਂ ਨੇ ਮਾਫੀ ਮੰਗਵਾਈ ਸੀ ਕਿ ਤੂੰ ਮਾਫੀ ਮੰਗ, ਤੂੰ ਦਸਤਾਰ ਲਾਈ ਹੈ, ਤੈਨੂੰ ਦਸਤਾਰ ਦੀ ਮਹੱਤਤਾ ਪਤਾ ਹੋਣੀ ਚਾਹੀਦੀ ਹੈ। ਤੇ ਉਸ ਕਰਕੇ ਉਹ ਬਿਲਕੁਲ ਉਹਨਾਂ ਦੇ ਨਿਸ਼ਾਨੇ ਤੇ ਸੀ ਉਦੋਂ ਤੋਂ ਹੀ। ਬਿਲਕੁਲ ਇਹਦੇ ਚ ਕੋਈ ਦੋ ਗੱਲਾਂ ਨਹੀਂ ਹੈਗੀਆਂ ਕਿ ਭਾਈ ਹਰਮਿੰਦਰ ਸਿੰਘ ਦੀ ਜਿਹੜਾ ਚੁਣ ਕੇ ਮਾਰਿਆ ਗਿਆ, ਉਹਨਾਂ ਨੂੰ ਚੈਲੰਜ ਕਰਕੇ ਮਾਰਿਆ ਗਿਆ। ਤੇ PHR ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਆਪਣੀ ਰਿਪੋਰਟ 'ਚ ਲਿਖਦੇ ਨੇ ਕਿ ਇਟ ਵਾਜ਼ ਕੋਲਡ ਬਲੱਡ ਮਰਡਰ ਬਾਈ ਅ ਪੁਲਿਸ ਅਫੀਸ਼ੀਅਲ ਹੂ ਇਜ਼ ਸਪੋਜ਼ਡ ਟੂ ਪ੍ਰੋਟੈਕਟ them। ਪੁਲਿਸ ਸਾਡੀ ਪ੍ਰੋਟੈਕਸ਼ਨ ਲਈ ਆ, ਨਾ ਕਿ ਸਾਨੂੰ ਮਾਰਨ ਲਈ ਆ। ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਭਾਈ ਅਮਰਜੀਤ ਸਿੰਘ ਜਿਹੜਾ ਫੈਡਰੇਸ਼ਨ ਦਾ ਇੱਕ ਹੋਰ ਵਰਕਰ ਸੀ, ਜਦੋਂ ਉਹਨੂੰ ਪਾਣੀ ਵੀ ਦੇਣ ਲੱਗਾ ਤੇ ਉਹਨਾਂ ਨੇ ਪਾਣੀ ਨਹੀਂ ਦੇਣ ਦਿੱਤਾ। ਜਦੋਂ ਉਸ ਸਿੰਘ ਦਾ ਡਾਕਟਰਾਂ ਨੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਸਿਵਲ ਹਸਪਤਾਲ 'ਚ ਉਹਦਾ ਇਲਾਜ ਨਹੀਂ ਕਰਨ ਦਿੱਤਾ। ਬਹਾਨਾ ਇਹ ਬਣਾਇਆ ਕਿ ਜਲੰਧਰ ਸਿਵਲ ਹਸਪਤਾਲ ਲੈ ਕੇ ਜਾਂਦੇ, ਉੱਥੇ ਬਲੱਡ ਬੈਂਕ ਆ, ਇਹਨੂੰ ਬਲੱਡ ਦੇ ਦੇਣਗੇ। ਉਹਨੂੰ ਜਿਹਦੇ ਨੂੰ ਪੋਸਟਮਾਰਟਮ ਲਈ ਸੱਟ ਦਿੱਤਾ। ਜਿਹੜੇ ਭਾਈ ਬਲਧੀਰ ਸਿੰਘ ਸੀ, ਉਹ 1984 'ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਫੌਜ ਦੀ ਨੌਕਰੀ ਛੱਡ ਕੇ ਆਏ ਸੀ। ਤੁਸੀਂ ਕਈ ਜਗ੍ਹਾ ਉਹਨਾਂ ਦਾ ਨਾਂ ਪੜੋਗੇ, ਭਾਈ ਬਲਧੀਰ ਸਿੰਘ ਫੌਜੀ ਕਹਿੰਦੇ ਉਹਨਾਂ ਨੂੰ। ਉਹਨਾਂ ਦਾ ਪਿੰਡ ਰਾਮਗੜ੍ਹ ਸੀ। ਬਿਲਕੁਲ ਜੀ, ਬੜੇ ਤੁਸੀਂ ਜਿਹੜੀ ਮਤਲਬ ਇਹ ਜਿਹੜਾ ਇਹ ਸਾਰਾ ਸਾਕਾ ਹੈ, ਇਹ ਆਪਣੇ ਆਪ ਦੇ ਵਿੱਚ ਹੀ ਬੜਾ ਇਮੋਸ਼ਨਲ ਆ ਹਰ ਸਿੱਖ ਦੇ ਲਈ, ਕਿਉਂਕਿ ਜਿਹੜੇ ਨੌਜਵਾਨ ਨੇ ਇਹਨਾਂ ਨੇ ਗੁਰੂ ਸਾਹਿਬ ਦੇ ਅਦਬ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਆ। ਤੇ ਜਦੋਂ ਗੱਲ ਅਸੀਂ ਅੱਗੇ ਕਰਦੇ ਹਾਂ ਵੀ ਇਹ ਜਦੋਂ ਇਹ ਕੋਲਡ ਬਲੱਡਡ ਮਰਡਰਸ ਹੋਏ ਆ ਜਾਂ ਪੁਲਿਸ ਫਾਇਰਿੰਗ ਦੇ ਵਿੱਚ ਸਿੱਖ ਸ਼ਹੀਦ ਹੋਏ ਆ, ਉਹ ਤੋਂ ਬਾਅਦ ਜਾਂਚ ਕਮਿਸ਼ਨ ਵੀ ਬੈਠਿਆ ਇੱਕ। ਉਹ ਸਾਰਾ ਅੱਜ ਤੱਕ ਜਦੋਂ ਅਸੀਂ ਉਹ ਜਾਂਚ ਕਮਿਸ਼ਨ ਤੋਂ ਬਾਅਦ ਹੁਣ ਇਨਸਾਫ ਦੀ ਗੱਲ ਹੁੰਦੀ ਆ ਵੀ ਕਿਸੇ ਨੇ, ਚਲੋ ਅਸੀਂ ਦੇਖਦੇ ਆ ਵੀ ਇੱਥੇ ਅਸੀਂ ਵੈਸਟਰਨ ਕੰਟਰੀਜ਼ ਦੇ ਵਿੱਚ ਦੇਖਦੇ ਆ, ਇੱਥੇ ਵੀ ਕਈ ਵਾਰ ਜਿਹੜੇ ਪੁਲਿਸ ਅਫੀਸ਼ੀਅਲ ਆ, ਪਿੱਛੇ ਬਲੈਕ ਲਾਈਵਸ ਮੈਟਰ ਦੀ ਇੱਕ ਮੂਵਮੈਂਟ ਚੱਲੀ, ਉਹ ਪੁਲਿਸ ਅਫੀਸ਼ੀਅਲ ਸੀ, ਉਹਨੇ ਜਿਵੇਂ ਇੱਥੇ ਇੱਕ ਕਾਲੇ ਦਾ ਕਤਲ ਕੀਤਾ। ਬੰਦੇ ਹੁੰਦੇ ਆ ਅਫੀਸ਼ੀਅਲਸ ਵੀ ਜਿਹੜੇ ਆ ਉਹ ਗਲਤ ਕਰ ਸਕਦੇ ਆ, ਪਰ ਜਿਹੜਾ ਸਿਸਟਮ ਹੁੰਦਾ ਉਹਦੇ ਤੋਂ ਇੱਕ ਆਸ ਹੁੰਦੀ ਆ ਲੋਕਾਂ ਨੂੰ ਵੀ ਹਾਂ ਇਹ ਜਿਹੜੇ ਆ ਇਨਸਾਫ ਦੇਣਗੇ, ਇਹ ਹੁਣ ਜਿਹੜਾ ਜਸਟਿਸ ਹੋਊਗਾ, ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੂਗੀ। ਪਰ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਜਦੋਂ ਹੁਣ ਤੱਕ ਦੀ ਸਟੱਡੀ ਕਰਦੇ ਆ ਵੀ 38 ਸਾਲਾਂ ਦੇ ਵਿੱਚ ਕੋਈ ਜਸਟਿਸ ਨਹੀਂ ਹੋਇਆ। ਹਾਲਾਂਕਿ ਜਾਂਚ ਕਮਿਸ਼ਨ ਤੋਂ ਲੈ ਕੇ ਵਿਧਾਨ ਸਭਾ ਤੱਕ ਵੀ ਇਹ ਮੁੱਦਾ ਗੂੰਜਦਾ ਰਿਹਾ ਆ ਨਕੋਦਰ ਸਾਕੇ ਦਾ, ਵੀ ਪੋਲੀਟੀਕਲ ਪਾਰਟੀਆਂ ਆਪਣੇ ਬੈਨੀਫਿਟ ਲਈ ਇਹਨੂੰ ਚੁੱਕਦੀਆਂ ਵੀ ਰਹੀਆਂ ਆ, ਕਿਤੇ ਨਾ ਕਿਤੇ ਦੇਖਣ ਚ ਆਇਆ। ਪਰ ਰਿਐਲਿਟੀ ਦੇ ਵਿੱਚ ਤੁਸੀਂ ਹੁਣ ਤੱਕ ਦੇ ਤੁਹਾਡਾ ਐਕਸਪੀਰੀਅੰਸ ਨੂੰ ਜੇ ਤੁਸੀਂ ਡਿਫਾਈਨ ਕਰਨਾ ਹੋਵੇ ਕੋਈ ਸਮੇਂ ਦੇ ਵਿੱਚ ਵੀ ਕੀ ਵਾਪਰਿਆ ਜਸਟਿਸ ਦੇ ਪੱਖ ਤੋਂ, ਵੀ ਜੋ ਹੋਣਾ ਚਾਹੀਦਾ ਸੀ ਜਾਂਚ ਕਮਿਸ਼ਨ ਨਾਲ ਕੀ ਹੋਇਆ, ਜਾਂ ਅਸੀਂ ਕਹੀਏ ਵੀ ਕੋਰਟ ਦੇ ਵਿੱਚ ਜਿਹੜੀ ਜਸਟਿਸ ਦੀ ਪ੍ਰੋਸੀਡਿੰਗਸ ਹੁੰਦੀਆਂ ਨੇ ਉਹਦੇ ਵਿੱਚ ਹੁਣ ਤੱਕ ਕੀ ਹੋਇਆ? ਹਾਂਜੀ ਵੀਰ ਜੀ, ਇਹਦੇ 'ਚ ਜਦੋਂ ਉਹਨਾਂ ਨੇ 5 ਫਰਵਰੀ ਨੂੰ ਲਾਸ਼ਾਂ ਸਾੜ ਦਿੱਤੀਆਂ, ਪਿਤਾ ਜੀ ਉੱਥੇ ਥਾਣੇ ਦੇ ਮੂਹਰੇ ਧਰਨਾ ਮਾਰ ਕੇ ਬੈਠ ਗਏ। ਉਸ ਵੇਲੇ ਜਿਹੜਾ ਸਰਜੀਤ ਸਿੰਘ SP ਸੀ, ਉਹ ਕਹਿੰਦਾ ਅਸੀਂ ਜੋ ਕਰਨਾ ਸੀ ਕਰ ਦਿੱਤਾ, ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ। ਔਰ ਉੱਥੇ ਮੁੜ ਕੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਵੀ ਆ ਗਏ, ਮੌਕੇ ਦੇ MLA ਵੀ ਆ ਗਏ, 4 ਹੋਰ ਜਥੇਦਾਰ ਵੀ ਆ ਗਏ। ਉਸ ਤੋਂ ਬਾਅਦ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਇਹਦੀ ਆ ਰਿਟਾਇਰਡ ਹਾਈ ਕੋਰਟ ਜਸਟਿਸ ਦੇ ਕੋਲੋਂ ਮੰਗੀ ਗਈ। ਹੁਣ ਤਰਾਸਦੀ ਸਾਡੀ ਇਹ ਹੈ ਕਿ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰਵਾਈ ਪਰਿਵਾਰ ਨੇ, ਤੇ ਹੋਰ ਜਿਹੜੇ ਉਸ ਵੇਲੇ ਦੇ ਮੌਕੇ ਦੇ ਸਿੱਖ ਲੀਡਰ ਸੀ ਉਹਨਾਂ ਨੇ ਨਾਲ ਬਹਿ ਕੇ, ਤੇ ਜਿਹੜੀ ਫੈਡਰੇਸ਼ਨ ਨੂੰ ਇਹ ਬਿਲੋਂਗ ਕਰਦੇ ਸੀ, ਉਸ ਵੇਲੇ ਉਹਦੇ ਕਨਵੀਨਰ ਸੀ ਹਰਿੰਦਰ ਸਿੰਘ ਕਾਹਲੋਂ, ਉਹਨਾਂ ਵੱਲੋਂ ਇਸ ਜਿਹੜੀ ਜਾਂਚ ਆ ਉਹਦਾ ਬਾਈਕਾਟ ਕਰ ਦਿੱਤਾ ਗਿਆ। ਕਿਉਂ ਕੀਤਾ ਗਿਆ ਜੀ? ਉਹ ਇਹ ਤਾਂ ਹੁਣ ਕਾਰਨ ਹੁਣ ਜੋ ਅੱਜ ਸਮਝ ਆਉਂਦੇ ਆ, ਅੱਜ ਇਸ ਵੇਲੇ ਉਹ ਭਾਜਪਾ 'ਚ ਸ਼ਾਮਲ ਹੋ ਗਏ ਜੀ ਥੋੜੀ ਦੇਰ ਪਹਿਲਾਂ। ਪਰ ਉਸ ਵੇਲੇ ਉਹਨਾਂ ਵੱਲੋਂ ਜੋ ਰੀਜ਼ਨ ਦਿੱਤਾ ਗਿਆ ਸੀ, ਉਹ ਕਹਿੰਦੇ ਵੀ ਜੇ ਇਸ ਹਿਰਦ ਹੈਗੀ ਆ ਬਰਨਾਲੇ ਦੀ ਸਰਕਾਰ ਤੇ ਉਹ ਕਤਲ ਦੇ ਮੁਕੱਦਮੇ ਦਰਜ ਕਰੇ, ਇਹ ਜਿਹੜੇ ਪੁਲਿਸ ਆਫੀਸਰ ਆ ਉਹਨਾਂ ਨੂੰ ਟਰਮੀਨੇਟ ਕਰੇ। ਇਹ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਆ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ। ਸੋ ਜਸਟਿਸ ਗੁਰਨਾਮ ਸਿੰਘ ਦਾ ਕਮਿਸ਼ਨ ਬਣਿਆ,
ਉਹਨੇ ਇਹਦੀ ਜਾਂਚ ਕੀਤੀ ਔਰ ਉਹਨੇ ਆਪਣੀ ਜਿਹੜੀ ਰਿਪੋਰਟ ਆ 31 ਅਕਤੂਬਰ 1986 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਦੇ ਦਿੱਤੀ। ਹੁਣ ਕਾਨੂੰਨ ਕੀ ਕਹਿੰਦਾ? ਕਾਨੂੰਨ ਕਹਿੰਦਾ ਹੈ ਕਿ ਜਦੋਂ ਕੋਈ ਅਦਾਲਤੀ ਜਾਂਚ ਹੁੰਦੀ ਹੈ, ਉਹਦੀ ਜਿਹੜੀ ਰਿਪੋਰਟ ਆ ਜਦੋਂ ਸਰਕਾਰ ਦੇ ਕੋਲ ਆ ਜਾਏ 6 ਮਹੀਨਿਆਂ ਦੇ ਵਿੱਚ ਉਹਨੂੰ ਵਿਧਾਨ ਸਭਾ ਦੇ ਮੇਜ਼ ਤੇ ਰੱਖ ਕੇ ਉਹਦੇ ਤੇ ਚਰਚਾ ਹੋਣੀ ਚਾਹੀਦੀ। ਚਰਚਾ ਹੋਣ ਦੇ ਨਾਲ ਉਹਦੇ ਤੇ ਇੱਕ ਕਾਰਵਾਈ ਰਿਪੋਰਟ ਇਸ਼ੂ ਹੋਣੀ ਚਾਹੀਦੀ ਹੈ। ਸੋ ਜਿਹੜਾ 1952 ਐਕਟ ਹੈਗਾ, it demands ਕਿ at the time of the submission of a judicial inquiry, it need to be tabled in the state assembly, it need to be discussed, and a action taken report is required within 6 months of submission. ਵੀਰ ਮੇਰਿਆ, ਸਾਨੂੰ ਉਹ ਰਿਪੋਰਟ 33 ਸਾਲਾਂ ਬਾਅਦ ਜਦੋਂ ਬਰਗਾੜੀ ਦਾ ਸਾਕਾ ਵਾਪਰਿਆ, ਉਸ ਵੇਲੇ ਉਸ ਰਿਪੋਰਟ ਦਾ ਇੱਕ ਹਿੱਸਾ ਸਾਹਮਣੇ ਆਇਆ ਤੇ ਉਸ ਵੇਲੇ ਪਤਾ ਲੱਗਾ ਕਿ ਇਹ ਜਿਹੜੀ ਰਿਪੋਰਟ ਆ 5 ਮਾਰਚ 2001 ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ, ਚਰਨਜੀਤ ਸਿੰਘ ਅਟਵਾਲ ਦੇ ਸਪੀਕਰ ਹੁੰਦਿਆਂ, ਬਿਨਾਂ ਕੋਈ ਚਰਚਾ ਕਰਵਾਏ, ਬਿਨਾਂ ਕੋਈ ਬਹਿਸ ਹੋਏ, ਬਿਨਾਂ ਕੋਈ ਐਕਸ਼ਨ ਟੇਕਨ ਰਿਪੋਰਟ ਦੇ ਵਿਧਾਨ ਸਭਾ ਦੇ ਵਿੱਚ ਖਾਨਾ ਪੂਰਤੀ ਲਈ ਰੱਖੀ ਗਈ। ਜਦੋਂ ਮੈਂ ਵਿਧਾਨ ਸਭਾ ਦੇ ਰਿਕਾਰਡ ਖੰਗਾਲਦਾ, it was the last item number 27 on agenda that day, ਔਰ ਉਸ ਦਿਨ ਵਿਧਾਨ ਸਭਾ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਜਿਹੜੀ ਵਿਰੋਧੀ ਧਿਰ ਸੀ ਉਹ ਬਾਈਕਾਟ ਕਰ ਗਈ ਸੀ। ਸੋ ਪੰਜਾਬ ਦੇ ਕਿਸੇ MLA ਨੂੰ ਵੀ ਨਹੀਂ ਸੀ ਪਤਾ, ਜਦੋਂ ਫੂਲਕਾ ਸਾਹਿਬ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ ਦੇ ਇਹਦੇ ਲਈ ਡਿਮਾਂਡ ਕਰ ਰਹੇ ਸੀ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਲੋਕ ਸਭਾ ਦੇ ਵਿੱਚ ਜਾ ਕੇ ਇਹਦੇ ਲਈ ਮੰਗ ਕਰ ਰਹੇ ਸੀਗੇ ਤੇ ਉਸ ਵੇਲੇ ਰੱਖਿਆ ਮੰਤਰੀ ਰਾਜਨਾਥ ਨੂੰ ਉਹ ਮੰਗ ਪੱਤਰ ਦੇ ਰਿਹਾ ਸੀ। ਉਹਨਾਂ ਨੂੰ ਵੀ ਇਹ ਪਤਾ ਨਹੀਂ ਸੀ ਕਿ 2001 ਲਈ ਖਾਨਾ ਪੂਰਤੀ ਲਈ ਇਹ ਰਿਪੋਰਟ ਦਾ ਇੱਕ ਹਿੱਸਾ ਵਿਧਾਨ ਸਭਾ ਦੇ ਵਿੱਚ ਰੱਖ ਦਿੱਤਾ ਗਿਆ। ਇਹ ਗੱਲਾਂ ਉਜਾਗਰ ਹੋਈਆਂ 33 ਸਾਲਾਂ ਬਾਅਦ 2019 ਚ ਫਰਵਰੀ ਚ। ਜਦੋਂ ਇਹ ਉਜਾਗਰ ਹੋਇਆ ਮਾਰਚ 2019 ਚ ਪਿਤਾ ਨੇ ਜਾ ਕੇ ਹਾਈ ਕੋਰਟ ਦਾ ਕੁੰਡਾ ਖੜਕਾਇਆ। ਹਾਈ ਕੋਰਟ ਨੇ ਵੀ ਸਾਡੇ ਨਾਲ ਉੱਥੇ ਕਿਹਾ ਕਿ ਤੁਸੀਂ ਸਾਨੂੰ ਇਹ ਰਿਪੋਰਟ ਦਾ ਪੂਰਾ ਹਿੱਸਾ ਲਿਆਣ ਕੇ ਦਿਓ, ਤੁਸੀਂ ਤਾਂ ਰਿਪੋਰਟ ਦਾ ਸਿਰਫ ਇੱਕ ਹਿੱਸਾ ਦੇ ਰਹੇ ਹੋ, ਰਿਪੋਰਟ ਦਾ ਦੂਜਾ ਹਿੱਸਾ ਵੀ ਲਿਆਓ। ਇਹ ਰਿਪੋਰਟ ਵੀਰ ਮੇਰੇ 358 ਪੇਜ ਦੀ ਆ, ਜਿਹਦੇ ਚੋਂ ਸਾਨੂੰ ਹੁਣ ਤੱਕ 58 ਪੇਜ ਮਿਲੇ ਆ। ਜਿਹੜਾ ਪਾਰਟ 2 ਆ ਉਹ ਫਿਰ ਜਦੋਂ ਅਸੀਂ ਮੰਗ ਕੀਤੀ ਹੋਮ ਸੈਕਟਰੀ ਕੋ, ਹੋਮ ਡਿਪਾਰਟਮੈਂਟ ਕੋ, ਮੁੱਖ ਮੰਤਰੀ ਪੰਜਾਬ ਕੋ, ਗਵਰਨਰ ਪੰਜਾਬ ਕੋ, ਸਾਨੂੰ ਜਵਾਬ ਇਹ ਮਿਲਿਆ ਕਿ ਸਾਨੂੰ ਉਹ ਹਿੱਸਾ ਕਿਤੇ ਵੀ ਲੱਭ ਨਹੀਂ ਰਿਹਾ। ਔਰ ਇਸ ਤੋਂ ਪਹਿਲਾਂ ਆਪਾਂ RTI ਦੇ ਅਧੀਨ ਵੀ ਪਿਤਾ ਜੀ ਨੇ ਐਪਲੀਕੇਸ਼ਨਾਂ ਪਾਈਆਂ ਸੀਗੀਆਂ ਨਵਕਿਰਨ ਸਿੰਘ ਐਡਵੋਕੇਟ ਦੇ ਰਾਹੀਂ, ਉਹਨਾਂ ਦਾ ਵੀ ਜਵਾਬ ਇਹੀ ਮਿਲਿਆ ਸੀ। ਆਪਾਂ ਗ੍ਰੀਵੈਂਸ ਫਾਈਲ ਕੀਤਾ ਸੀ ਗਵਰਨਰ ਪੰਜਾਬ ਦੇ ਨਾਲ, ਉਹਨਾਂ ਨੇ ਵੀ ਆਪਾਂ ਨੂੰ ਇਹ ਜਿਹੜਾ ਉਹ ਗ੍ਰੀਵੈਂਸ ਫਾਈਲ ਕਰ ਦਿੱਤਾ ਸੀ ਕਿ ਸਾਡੇ ਕੋਲ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਕੋਈ ਹਿੱਸਾ ਹੈ ਨਹੀਂ, ਨਾਟ ਈਵਨ ਪਾਰਟ 1। ਤੇ ਜਦੋਂ ਹਾਈ ਕੋਰਟ ਦੇ ਵਿੱਚ ਫਾਈਨਲੀ ਜਿਹੜਾ AG ਪੰਜਾਬ ਆ ਉਹਦਾ ਆਫਿਸ ਨੇ ਜਾ ਕੇ ਕਹਿ ਦਿੱਤਾ ਕਿ ਪਾਰਟ 2 ਆਫ ਦਾ ਰਿਪੋਰਟ has been either weeded out or destroyed, ਕਿ ਜਾਂ ਤਾਂ ਉਹਨੂੰ ਕਿਤੇ ਪਾੜ ਦਿੱਤਾ, ਗਵਾ ਦਿੱਤਾ, ਸਾਨੂੰ ਨਹੀਂ ਪਤਾ, ਸਾਡੇ ਕੋਲ ਪਾਰਟ 2 ਆਫ ਦਾ ਇਨਕੁਆਇਰੀ ਹੈ ਨਹੀਂ। ਤੇ ਜੁਲਾਈ 2019 ਚ ਜਿਹੜੀ ਹਾਈ ਕੋਰਟ ਆ ਉਹਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਹਨਾਂ ਨੇ ਸੈੱਟ ਬਣਾਉਣ ਦੀ ਬੇਨਤੀ ਕੀਤੀ ਸੀ ਕਿ ਹਾਈ ਲੈਵਲ, ਅਸੀਂ CBI ਇਨਕੁਆਇਰੀ ਮੰਗੀ ਸੀ, ਅਸੀਂ ਹਾਈ ਲੈਵਲ ਸੈੱਟ ਟੀਮ ਮੰਗੀ ਸੀ ਕਿ ਜਿਹੜੀਆਂ ਜਸਟਿਸ ਗੁਰਨਾਮ ਸਿੰਘ ਰਿਪੋਰਟ ਦੀ ਜੋ ਉਹਦੇ ਵਿੱਚ ਫਾਈਂਡਿੰਗਸ ਆ ਉਹਦੇ ਬੇਸ ਤੇ ਕਤਲਾਂ ਦੇ ਮੁਕੱਦਮੇ ਦਰਜ ਕਰੇ ਉਹਨਾਂ ਅਫਸਰਾਂ ਤੇ ਜਿਨ੍ਹਾਂ ਨੇ ਬੱਚਿਆਂ ਨੂੰ ਮਾਰਿਆ, ਜਿਨ੍ਹਾਂ ਨੇ ਉਹ ਬੱਚਿਆਂ ਨੂੰ ਸਾੜਿਆ, ਉਹਨਾਂ ਤੇ ਕਤਲ ਦੇ ਮੁਕੱਦਮੇ ਦਰਜ ਹੋਣ ਤੇ ਜਿਹੜੀ CBI ਜਿਹੜੀ ਹੈਗੀ ਆ ਉਹਦੀ ਸੈੱਟ ਟੀਮ ਜਿਹੜੀ ਹੈਗੀ ਆ ਇਹਦੀਆਂ ਜਿਹੜੀਆਂ ਫਾਈਂਡਿੰਗਸ ਆ ਜਸਟਿਸ ਗੁਰਨਾਮ ਸਿੰਘ ਦੀਆਂ ਉੱਤੇ ਕਾਰਵਾਈ ਕਰੇ। ਜੁਲਾਈ 2019 ਨੂੰ ਉਹ ਜਿਹੜਾ ਸੀਗਾ ਨੋਟਿਸ ਇਸ਼ੂ ਹੋ ਗਿਆ। ਉਸ ਵੇਲੇ ਲੋਕ ਸਭਾ ਦੀਆਂ ਇਲੈਕਸ਼ਨਸ ਆ ਗਈਆਂ। ਕੈਪਟਨ ਅਮਰਿੰਦਰ ਸਿੰਘ, ਚੌਧਰੀ ਸੰਤੋਖ ਸਿੰਘ ਉਸ ਵੇਲੇ ਮੈਂਬਰ ਪਾਰਲੀਮੈਂਟ ਲਈ ਖੜੇ ਸੀਗੇ ਜਲੰਧਰ ਤੋਂ। ਕੈਪਟਨ ਅਮਰਿੰਦਰ ਸਿੰਘ ਨੇ ਆਣ ਕੇ ਵਾਅਦਾ ਕੀਤਾ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਉਹਨਾਂ ਤੋਂ ਬਾਅਦ ਅਸੀਂ ਇੱਥੇ ਐਕਸ਼ਨ ਲਵਾਂਗੇ, ਪਰ ਉਹ ਗੱਲਾਂ ਹੀ ਰਹਿ ਗਈਆਂ, ਐਕਸ਼ਨ ਹੋਇਆ ਨਹੀਂ। ਸੋ ਪਹਿਲਾਂ ਬਾਦਲਾਂ ਨੇ ਇਹ ਰਿਪੋਰਟ ਦੱਬੀ ਰੱਖੀ, ਨੱਪੀ ਰੱਖੀ, ਉਸ ਤੋਂ ਬਾਅਦ ਕਾਂਗਰਸ ਨੇ ਵੀ ਸਾਡੇ ਨਾਲ ਸਿਰਫ ਲਿਪ ਸਰਵਿਸ ਜਾਂ ਇਹਨੂੰ ਇਲੈਕਸ਼ਨ ਮੁੱਦਾ ਬਣਾ ਕੇ ਵੋਟਾਂ ਬਟੋਰ ਕੇ ਤੇ ਉਸ ਤੋਂ ਬਾਅਦ ਇਹਨੂੰ ਠੰਡੇ ਬਸਤੇ ਚ ਪਾ ਦਿੱਤਾ। ਜਦੋਂ ਸਾਨੂੰ ਪਤਾ ਲੱਗਾ ਹਾਈ ਕੋਰਟ ਦੇ ਵਿੱਚ ਕਿ ਪਾਰਟ 2 ਗੁੰਮਿਆ ਤੇ ਪਿਤਾ ਜੀ ਨੇ ਇੱਕ ਹੋਰ ਪਟੀਸ਼ਨ ਪਾਈ। ਉਹ ਜਿਹੜੀ ਪਟੀਸ਼ਨ ਸੀ ਕਿ ਇਹ ਜਿਹੜਾ ਪਾਰਟ 2 ਆ ਉਹ ਵਿਧਾਨ ਸਭਾ ਦੇ ਰੈਕਟ ਚ, ਉਹ ਜਿਹੜੀ ਹੋਮ ਡਿਪਾਰਟਮੈਂਟ ਦੇ ਰੈਕਟ ਚ, ਉਹ ਪੁਲਿਸ ਰਿਕਾਰਡ ਦੇ ਵਿੱਚੋਂ, ਉਹ ਜੁਡੀਸ਼ੀਅਲ ਦੇ ਰਿਕਾਰਡ ਦੇ ਵਿੱਚੋਂ ਕਿੱਦਾਂ ਗੁੰਮ ਹੋਇਆ,
ਕਦੋਂ ਗੁੰਮ ਹੋਇਆ, ਕਿਹਨੇ ਗੁੰਮ ਕਰਾਇਆ, ਉਹਦੀ ਜਾਂਚ ਕੀਤੀ ਜਾਵੇ। ਤੇ ਜਦੋਂ ਉਹਦੇ ਤੇ ਆਪਾਂ ਪਟੀਸ਼ਨ ਕੀਤੀ ਤੇ ਪਹਿਲਾਂ ਤਾਂ ਉਦੋਂ ਕੋਵਿਡ ਕਰਕੇ ਤੁਹਾਨੂੰ ਪਤਾ ਕਿ ਹਾਈ ਕੋਰਟ 'ਚ ਕਾਰਵਾਈਆਂ ਹੋ ਨਹੀਂ ਸੀ ਰਹੀਆਂ, ਪਰ ਜਦੋਂ ਕਾਰਵਾਈਆਂ ਸ਼ੁਰੂ ਹੋਈਆਂ ਤੇ 22 ਸਤੰਬਰ 2022 ਨੂੰ ਹਾਈ ਕੋਰਟ ਨੇ ਇੱਕ ਹੋਰ ਨੋਟਿਸ ਇਸ਼ੂ ਕੀਤਾ ਪੰਜਾਬ ਸਰਕਾਰ ਨੂੰ। ਪਹਿਲਾਂ 2019 'ਚ ਕੀਤਾ ਸੀ ਕਿ ਤੁਸੀਂ ਸੈੱਟ ਬਣਾਓ ਕਤਲਾਂ ਦੇ ਮੁਕੱਦਮੇ ਦਰਜ ਕਰਨ ਲਈ, ਜਿਨ੍ਹਾਂ ਨੇ ਬੱਚਿਆਂ ਨੂੰ ਕਤਲ ਕੀਤਾ, ਜਿਨ੍ਹਾਂ ਨੇ ਮਾਰਿਆ, ਜਿਨ੍ਹਾਂ ਨੇ ਸਾੜਿਆ। ਤੇ ਦੂਸਰੀ ਜਿਹੜੀ ਪਟੀਸ਼ਨ ਸੀ 22 ਸਤੰਬਰ 2022 ਨੂੰ, ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੈੱਟ ਟੀਮ ਬਣਾ ਕੇ ਦੀ ਜਾਂਚ ਕਰੋ ਕਿ ਰਿਪੋਰਟ ਦਾ ਜਿਹੜਾ ਦੂਜਾ ਹਿੱਸਾ ਕਿੱਦਾਂ ਗੁੰਮ ਹੋਇਆ। ਹੁਣ ਵੀਰ ਮੇਰੇ, ਇਸ ਵੇਲੇ ਸਰਕਾਰ ਸੀ ਆਮ ਆਦਮੀ ਪਾਰਟੀ ਦੀ, ਉਹਦੇ 'ਚ ਕਲਤਾਰ ਸੰਧਮਾ ਸਪੀਕਰ ਸੀ। ਉਹ ਕਲਤਾਰ ਸਿੰਘ ਸੰਧਮਾ ਜੀ ਸਾਡੇ ਕੋਲ 2019 'ਚ ਇਹਨਾਂ ਦੀ 33ਵੀਂ ਸ਼ਹੀਦੀ ਦਿਹਾੜੇ ਤੇ ਪਿੰਡ ਲਿਤਰਾਂ ਦੇ ਗੁਰਦੁਆਰਾ ਬੋੜਾ ਵਾਲਾ ਵਿਖੇ ਆਣ ਕੇ ਸੰਬੋਧਨ ਕਰਕੇ ਗਏ ਸੀ ਸੰਗਤ ਨੂੰ, ਔਰ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ ਇਹਦਾ ਇਨਸਾਫ ਦਿਵਾਵਾਂਗੇ। ਜਸਟਿਸ ਜੋਰਾ ਸਿੰਘ ਉਸ ਵੇਲੇ ਕੈਂਡੀਡੇਟ ਸੀ, ਉਹ ਸਾਡੇ ਘਰੇ ਪਿਤਾ ਜੀ ਕੋਲ ਆਇਆ ਸੀ ਔਰ ਸਾਰੀ ਡੀਟੇਲ ਲੈ ਕੇ ਗਿਆ ਸੀ। ਭਗਵੰਤ ਮਾਨ ਜਿਹੜੇ ਕਿ ਇਸ ਵੇਲੇ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਮੇਰੇ ਕੋਲ ਉਹਨਾਂ ਦੇ ਈਮੇਲਸ ਦੇ ਰੈਕਡ ਆ ਜਿਹੜੇ ਮੈਂ ਉਹਨਾਂ ਨੂੰ ਭੇਜੇ, ਤੇ ਉਹਨਾਂ ਕਹਿੰਦੇ ਸੀ ਮੈਂ ਇਹਦਾ ਮੁੱਦਾ ਜਿਹੜਾ ਪਾਰਲੀਮੈਂਟ 'ਚ ਵੀ ਚੱਕੂਗਾ, ਪਰ ਕਿਉਂਕਿ ਸਾਡੀ ਗਿਣਤੀ ਥੋੜੀ ਆ ਮੈਨੂੰ ਟਾਈਮ ਨਹੀਂ ਮਿਲਦਾ। ਸੋ ਪਿਤਾ ਜੀ ਜਦੋਂ 22 ਸਤੰਬਰ 2022 ਨੂੰ ਹਾਈ ਕੋਰਟ ਦਾ ਨੋਟਿਸ ਇਸ਼ੂ ਹੋਇਆ, 29 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਚੱਲਦੇ ਸੈਸ਼ਨ 'ਚ ਪੰਜਾਬ ਵਿਧਾਨ ਸਭਾ 'ਚ ਪਹੁੰਚ ਗਏ, ਜਿੱਥੇ ਕਿ ਉਦੋਂ ਮੁੱਖ ਮੰਤਰੀ ਆਪ ਹੈ ਨਹੀਂ ਸੀ, ਪਰ ਸਪੀਕਰ ਕਲਤਾਰ ਸੰਧਮਾ ਉੱਥੇ ਸੀ। ਉਹਨਾਂ ਨੇ ਸਪੀਕਰ ਕਲਤਾਰ ਸੰਧਮਾ ਨੂੰ ਉਹਨਾਂ ਦਾ ਕੀਤਾ ਵਾਅਦਾ ਚੇਤੇ ਕਰਾਇਆ, ਉਹਨਾਂ ਨੂੰ ਆਰਡਰਾਂ ਦੀਆਂ ਕਾਪੀਆਂ ਦਿੱਤੀਆਂ ਹਾਈ ਕੋਰਟ ਦੀਆਂ, ਤੇ ਨਾਲ ਕਿਹਾ ਕਿ ਮਹਾਰਾਜ ਦੀ ਕਿਰਪਾ ਹੋਈ ਆ, ਤੁਸੀਂ ਅੱਜ ਇਸ ਕੁਰਸੀ ਤੇ ਬੈਠੇ ਹੋ ਸਪੀਕਰ ਦੀ, ਤੇ ਹੁਣ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀਂ ਸੈੱਟ ਬਣਾਓ, ਤੇ ਤੁਸੀਂ ਸੈੱਟ ਬਣਾ ਕੇ ਇਹਦੀ ਜਿਹੜੀ ਬੇਇਨਸਾਫੀ ਹੋਈ ਆ ਇੰਨੇ ਸਾਲ ਹੋ ਗਏ, ਤੁਸੀਂ ਇਹਦੀ ਸਾਡੀ ਮਦਦ ਕਰੋ। ਉਹ ਜਦੋਂ 29 ਸਤੰਬਰ ਨੂੰ ਦਿੱਤਾ ਤੇ ਉਹਦੇ ਉੱਪਰ 2 ਮਈ 2023 ਨੂੰ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਆ, ਉਹਨੇ ਇੱਕ ਪੱਤਰ ਇਸ਼ੂ ਕੀਤਾ SSP ਜਲੰਧਰ ਨੂੰ ਇਹਦੀ ਜਾਂਚ ਕਰਨ ਲਈ। ਦੇਖੋ, ਅਸੀਂ ਮੰਗਦੇ ਹਾਂ CBI ਜਾਂਚ, ਅਸੀਂ ਮੰਗਦੇ ਹਾਈ ਲੈਵਲ ਸੈੱਟ, ਤੇ SSP ਜਲੰਧਰ ਰੂਰਲ ਜਿਹੜੇ ਸੀਗੇ ਸਰਦਾਰ ਮਖਵਿੰਦਰ ਸਿੰਘ ਭੁੱਲਰ, ਉਹਨਾਂ ਨੇ ਸੈੱਟ ਟੀਮ ਬਣਾਈ ਜੀ, SP ਜਲੰਧਰ, DSP ਨਕੋਦਰ ਤੇ SHO ਨਕੋਦਰ ਦੀ। ਇਹ ਆਰਡਰ ਇਸ਼ੂ ਹੋਏ 31 ਮਈ 2023 ਨੂੰ, ਜਿਨ੍ਹਾਂ ਨੇ 30 ਜੂਨ ਤੱਕ ਬਾਪੂ ਬਲਦੇਵ ਸਿੰਘ ਜੀ ਨੂੰ ਇਸ ਜਾਂਚ ਦੇ ਵਿੱਚ ਸ਼ਾਮਲ ਕਰਕੇ ਇਹਦੀ ਪੜਤਾਲ ਕਰਕੇ ਸਾਰੇ ਤੱਥ ਲੱਭ ਕੇ 30 ਦਿਨਾਂ ਦੇ ਵਿੱਚ ਵਿਸਥਾਰ ਪੂਰਵਕ ਰਿਪੋਰਟ ਦੇਣੀ ਸੀ। ਦੇਖੋ ਕਿੱਡਾ ਮਜ਼ਾਕ ਕਿ ਪੁਲਿਸ ਵਾਲਿਆਂ ਨੇ ਸਾਡੇ ਬੱਚੇ ਕਤਲ ਕੀਤੇ ਤੇ ਪੁਲਿਸ ਦੀ ਸੈੱਟ ਟੀਮ ਇਹਦੀ ਜਾਂਚ ਕਰੂਗੀ। ਨਾ ਤੇ ਉਸ ਸੈੱਟ ਟੀਮ ਦੇ ਕਿਸੇ ਬੰਦੇ ਨੇ ਬਾਪੂ ਬਲਦੇਵ ਸਿੰਘ ਨੂੰ ਕੰਟੈਕਟ ਕੀਤਾ, ਤੇ ਨਾ ਉਹਨਾਂ ਨੇ ਕਿਸੇ ਇਨਕੁਆਇਰੀ ਕੀਤੀ। ਤੇ ਸਾਡੇ ਨਾਲ ਫਿਰ ਮਜ਼ਾਕ ਹੋਇਆ 7 ਅਕਤੂਬਰ 2023 ਨੂੰ, ਜਦੋਂ ਹਾਈ ਕੋਰਟ ਦੇ ਜਸਟਿਸ ਅਵਨੀਸ਼ ਝੰਗਰ ਨੇ ਇਹ DSP ਨਕੋਦਰ ਸੁਖਪਾਲ ਸਿੰਘ ਦੇ ਇਹ ਬਿਆਨਾਂ ਤੇ ਕਿ ਇਸ ਕੇਸ 'ਚ ਸੈੱਟ ਦੀ ਟੀਮ ਬਣ ਗਈ ਆ। ਅਸੀਂ 4 FIRs ਵੀ ਦਰਜ ਹੋਈਆਂ ਇਸ ਕੇਸ 'ਚ, ਤੇ ਉਹਦੇ ਬੇਸ ਤੇ ਉਹ ਜਿਹੜਾ ਜੱਜ ਸੀ ਉਹ ਕਹਿੰਦਾ ਤੁਸੀਂ ਮੰਗਦੇ ਸੀ ਸੈੱਟ ਟੀਮ ਵੀ ਬਣ ਗਈ, ਤੁਸੀਂ ਮੰਗਦੇ ਸੀ FIRs ਵੀ 4 ਦਰਜ ਹੋ ਗਈਆਂ, ਇਸ ਕਰਕੇ ਤੁਹਾਡੀਆਂ ਦੋਵੇਂ ਪਟੀਸ਼ਨਾਂ ਮੈਂ ਖਾਰਜ ਕਰਦਾ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਹ ਜਿਹੜੀਆਂ FIRs ਆ ਇਹ ਉਹ ਬੱਚਿਆਂ ਦੇ ਕਤਲਾਂ ਦੇ ਬਾਬਤ ਹੈ, ਕੀ ਇਹ FIRs ਜਿਹੜੀਆਂ ਹੈਗੀਆਂ ਉਹ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਹਿੱਸਾ ਗੁੰਮ ਹੋਇਆ ਉਹਦੇ ਬਾਬਤ ਆ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਹ FIRs ਕਿਹੜੀ ਤਰੀਕ ਨੂੰ ਦਰਜ ਹੋਈਆਂ, ਕਿਹਨੇ ਦਰਜ ਕੀਤੀਆਂ। ਪਰ ਸਾਡੇ ਦੋਏ ਕੇਸ 37 ਸਾਲਾਂ ਬਾਅਦ ਹਾਈ ਕੋਰਟ ਨੇ ਵੀ ਰੱਦ ਕਰ ਦਿੱਤੇ। ਉਸ ਤੋਂ ਬਾਅਦ 10 ਅਕਤੂਬਰ ਨੂੰ ਪਿਤਾ ਜੀ ਨੇ ਸਾਡੇ ਜਿਹੜੇ ਵਕੀਲ ਆ ਆਪਣੇ ਹਾਈ ਕੋਰਟ ਦੇ ਹਰੀਚੰਦ ਅਰੋੜਾ ਜੀ, ਉਹਨਾਂ ਦੇ ਰਾਹੀਂ ਇੱਕ RTI ਪਾਈ SSP ਜਲੰਧਰ ਤੋਂ ਕਿ ਤੁਸੀਂ ਜਿਹੜਾ ਬਿਆਨ ਦਿੱਤਾ ਹੈ ਹਾਈ ਕੋਰਟ ਦੇ ਵਿੱਚ ਜਿਹਦੇ ਬੇਸ ਤੇ ਪਟੀਸ਼ਨਾਂ ਡਿਸਪੋਜ਼ ਆਫ ਹੋਈਆਂ, ਸਾਨੂੰ FIRs ਦੀਆਂ ਕਾਪੀਆਂ ਦਿਓ। ਕਿਹੜੀਆਂ FIRs ਤੁਸੀਂ ਦਰਜ ਕੀਤੀਆਂ? ਵੀਰ ਜੀ 3 ਮਹੀਨਿਆਂ ਬਾਅਦ ਵੀ ਸਾਨੂੰ FIR ਦੀਆਂ ਕਾਪੀਆਂ ਨਹੀਂ ਮਿਲੀਆਂ। ਉਸ ਤੋਂ ਬਾਅਦ ਦਸੰਬਰ 'ਚ
ਪਿਤਾ ਜੀ ਨੇ ਇੱਕ RTI ਪਾਈ ਕਿ ਸਾਨੂੰ FIR ਦੀਆਂ ਕਾਪੀਆਂ ਦਿਓ, ਤੇ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੋਂ 3 ਦਿਨ ਪਹਿਲਾਂ 2 ਫਰਵਰੀ 2024 ਨੂੰ ਜਿਸ ਦਿਨ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ ਸੀ, 38 ਸਾਲਾਂ ਬਾਅਦ ਸਾਨੂੰ 4 FIR ਮਿਲੀਆਂ ਜਿਹੜੀਆਂ 1986 ਚ ਦਰਜ ਹੋਈਆਂ ਸੀ, ਜਿਨ੍ਹਾਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਜਿਨ੍ਹਾਂ ਦੇ ਬੇਸ 'ਚ ਹਾਈ ਕੋਰਟ ਨੇ ਸਾਡੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ। ਪਹਿਲੀ FIR ਸੀ FIR ਨੰਬਰ 50 ਜਿਹੜੀ 2 ਫਰਵਰੀ ਨੂੰ ਦਰਜ ਹੋਈ ਸੀ, ਮਹਾਰਾਜ ਦੇ ਸਰੂਪ ਜਿਹੜੇ ਅਗਨ ਭੇਟ ਹੋਏ ਸੀ ਉਹਨਾਂ ਦੀ ਜਾਂਚ ਲਈ। ਦੂਜੀ FIR ਸੀ FIR ਨੰਬਰ 51 ਜਿਹੜਾ 3 ਫਰਵਰੀ ਨੂੰ ਸਿੱਖ ਸੰਗਤਾਂ ਨੇ ਰੋਸ ਮਾਰਚ ਕੀਤਾ ਸੀ, ਇਹਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਹੀ ਉਹ ਦਰਜ ਕਰ ਲਈ ਸੀ। ਤੀਜੀ FIR ਸੀ FIR ਨੰਬਰ 52 ਜਿਹੜੇ ਸ਼ਿਵ ਸੈਨਿਕਾਂ ਨੇ ਸ਼ਾਮ ਨੂੰ ਹੁਲੜਬਾਜ਼ੀ ਕੀਤੀ ਸੀ, ਉਹਨਾਂ ਦੇ ਵਿਰੁੱਧ ਦਰਜ ਹੋਈ ਸੀ, ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ। ਚੌਥੀ FIR ਸੀ FIR ਨੰਬਰ 54 ਜਿਹੜੀ 4 ਫਰਵਰੀ 1986 ਨੂੰ ਜਿਨ੍ਹਾਂ ਬੱਚਿਆਂ ਦਾ ਕਤਲ ਕੀਤਾ, ਜਿਹੜੇ ਵੀ ਜ਼ਖਮੀ ਕੀਤੇ, ਉਹਨਾਂ ਦੇ ਵਿਰੋਧੀ ਦਰਜ ਹੋ ਗਈ ਸੀ। ਤੇ ਜਦੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਜਦੋਂ ਉਹਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਹ ਜਿਹੜੀ FIR ਆ ਇਹ ਇੱਕ ਝੂਠ ਦਾ ਪਲੰਦਾ, ਮੈਂ ਨਹੀਂ ਮੰਨਦਾ, ਇਹਦੇ ਵਿੱਚ ਜੋ ਲਿਖਿਆ ਇਹ ਪੁਲਿਸ ਨੇ ਸਿਰਫ ਆਪਣੇ ਆਪ ਨੂੰ ਬਚਾਉਣ ਲਈ ਕੀਤਾ। ਤੇ ਉਸ ਵੇਲੇ ਇਹ ਜਿਹੜੀ ਹੈਗਾ ਜਸਟਿਸ ਇੰਦਰਜੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਕਲਾਸ 1, ਉਹਨਾਂ ਨੇ 24 ਮਾਰਚ 1987 ਨੂੰ ਇਹ FIR ਅਖਰਾਜ ਕਰ ਦਿੱਤੀ ਸੀ। ਔਰ ਉਹ FIR, ਉਹ 4 FIR ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ 38 ਸਾਲ, ਉਹਨਾਂ ਦਾ ਬਹਾਨਾ ਬਣਾ ਕੇ ਹਾਈ ਕੋਰਟ ਦੇ ਵਿੱਚ ਸਾਡੀਆਂ 2 ਪਟੀਸ਼ਨਸ ਡਿਸਪੋਜ਼ ਆਫ ਹੋ ਗਈਆਂ। ਸੋ ਅਸੀਂ ਕਿੱਥੋਂ ਇਨਸਾਫ ਲਈਏ? ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਸਾਡਾ ਗ੍ਰੀਵੈਂਸ ਅਜੇ ਤੱਕ ਪੈਂਡਿੰਗ ਹੈ। ਵਿਧਾਨ ਸਭਾ ਹੋਵੇ, ਲੋਕ ਸਭਾ ਹੋਵੇ, ਰਾਜ ਸਭਾ ਹੋਵੇ, ਗਵਰਨਰ ਪੰਜਾਬ ਹੋਵੇ, 9 ਮੁੱਖ ਮੰਤਰੀ ਬਦਲ ਚੁੱਕੇ ਪੰਜਾਬ 'ਚ। ਕਾਂਗਰਸ ਦੀ ਵੀ ਸਰਕਾਰ ਰਹੀ, ਅਕਾਲੀਆਂ ਦੀ ਵੀ ਰਹੀ ਆ, ਅਕਾਲੀ ਭਾਜਪਾ ਦੀ ਵੀ ਰਹੀ ਆ ਤੇ ਆਮ ਆਦਮੀ ਪਾਰਟੀ ਦੀ ਵੀ ਰਹੀ ਆ, ਪਰ ਅੱਜ ਤੱਕ ਕਿਸੇ ਨੇ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਤੇ ਨਾ ਹੀ ਸਾਨੂੰ ਉਮੀਦ ਆ। ਸਾਨੂੰ ਕੋਈ ਉਮੀਦ ਨਹੀਂ ਇਸ ਸਿਸਟਮ ਤੋਂ, ਕਿਉਂਕਿ ਇਹ ਜਿਹੜਾ ਸਿਸਟਮ ਆ ਇਹਦੀ ਜਿਹੜੀ ਆ ਇਹ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਇਹ ਸਾਡੇ ਨਾਲ ਬਾਰ-ਬਾਰ ਹੋਇਆ, ਅੱਜ ਨਹੀਂ ਹੋਇਆ। ਚਾਹੇ 1978 ਦੀ ਵਿਸਾਖੀ ਹੋਵੇ, ਚਾਹੇ 1986 ਦਾ ਸਾਕਾ ਹੋਵੇ, ਚਾਹੇ 2015 ਦਾ ਬਰਗਾੜੀ ਸਾਕਾ ਹੋਵੇ, ਚਾਹੇ ਜਥੇਦਾਰ ਕੌਂਕੇ ਨੂੰ ਟੋਟੇ ਕਰ ਕਰਕੇ ਸਿੱਟਿਆ ਗਿਆ ਹੋਵੇ ਕਤਲ ਕਰਕੇ, ਤੇ ਚਾਹੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਕਸਟਡੀ 'ਚ। ਮੈਂ ਕਿੰਨੀਆਂ ਕੁ ਤੁਹਾਨੂੰ ਉਦਾਹਰਨਾਂ ਦੇਵਾਂ ਜਿੱਥੇ ਸਾਡੇ ਨਾਲ ਅੱਜ ਤੱਕ ਉਸ ਮੁਲਕ ਦੇ ਵਿੱਚ ਇਨਸਾਫ ਨਹੀਂ ਹੋਇਆ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਪਿਤਾ ਜੀ ਨੇ RTI ਪਾਈ ਸੀ 2018 'ਚ, ਮੈਨੂੰ ਤਰੀਕ ਨਹੀਂ ਯਾਦ, ਉਸ ਵੇਲੇ ਜਿਹੜਾ DSP ਨਕੋਦਰ ਸੀ ਉਹਨੇ ਕਿਹਾ ਕਿ ਇੱਥੇ ਕੋਈ 4 ਫਰਵਰੀ 1986 ਨੂੰ ਕੋਈ ਗੋਲੀਬਾਰੀ ਨਹੀਂ ਹੋਈ, ਅਸੀਂ ਕਿਸੇ ਦਾ ਕਤਲ ਨਹੀਂ ਕੀਤਾ, ਅਸੀਂ ਕੋਈ ਬੱਚੇ ਸਾੜੇ ਨਹੀਂ। ਜਦੋਂ ਉਹ ਉੱਥੇ ਮਿਊਨਿਸਪਲ ਕਮੇਟੀ ਕੋਲ ਗਏ ਕਿ ਸਾਨੂੰ ਰਿਕਾਰਡ ਦਿਓ ਕਿ ਤੁਸੀਂ ਅਣਪਛਾਤੇ ਤੇ ਲਾਵਾਰਿਸ ਸਾੜੇ ਆ 4 ਫਰਵਰੀ ਨੂੰ, ਤੇ 13 ਦਿਨਾਂ ਲਈ ਰਜਿਸਟਰ ਖਾਲੀ ਆ ਨਕੋਦਰ ਦੀ ਜਿਹੜੀ ਮਿਊਨਿਸਪਲ ਕਮੇਟੀ ਆ, ਉਹਦੇ 'ਚ ਕੋਈ ਐਂਟਰੀ ਨਹੀਂ ਹੈਗੀ। ਵੀਰ ਜੀ, ਉਸ ਵੇਲੇ ਅਸੀਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਿਆ। ਇਹ ਜਿਹੜਾ ਸਾਕਾ ਆ ਇਹਦੇ ਬਾਰੇ 43rd ਸੈਸ਼ਨ ਜਿਹੜਾ UNO ਦਾ ਹੋਇਆ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ, ਜਨੀਵਾ 'ਚ, ਉੱਥੇ ਡਾਕਟਰ ਐਕਟੇਡਾਰ ਕਰਾਮਤ ਚੀਮਾ ਨੇ ਸਾਕਾ ਨਕੋਦਰ ਦੇ ਮੁੱਦੇ ਨੂੰ ਉਭਾਰਿਆ। ਜਿਹੜੀ US ਕਾਂਗਰਸ ਆ ਉਹਦੇ ਵਿੱਚ ਮਤਾ ਨੰਬਰ 908 ਦੇ ਅਧੀਨ 2022 'ਚ ਸਾਕਾ ਨਕੋਦਰ ਰਜਿਸਟਰ ਹੋਇਆ। ਦਰਜਨ ਤੋਂ ਉੱਪਰ ਸ਼ਹਿਰ ਆ ਅਮਰੀਕਾ 'ਚ ਜਿਨ੍ਹਾਂ 'ਚ ਅਸੀਂ ਸਾਕਾ ਨਕੋਦਰ ਜਿਹੜਾ ਮਾਨਤਾ ਦਵਾਈ ਇਸ ਸਾਕੇ ਨੂੰ। ਔਰ ਇਸ ਤੋਂ ਬਿਨਾਂ ਇੱਥੇ ਦੇ ਜਿਹੜੇ ਲੋਕਲ ਸੈਨੇਟਰਸ ਹੈਗੇ ਆ ਕੈਲੀਫੋਰਨੀਆ ਦੇ, ਅਸੈਂਬਲੀ ਮੈਂਬਰ ਹੈਗੇ ਆ, ਉਹਨਾਂ ਦੇ ਕੋਲ ਅਸੀਂ ਮਾਨਤਾ ਦਵਾਈ। ਕੱਲ 4 ਫਰਵਰੀ ਨੂੰ ਜਦੋਂ ਗੁਰਦੁਆਰਾ ਸਾਹਿਬ ਫਰੀਮੌਂਟ ਸਾਹਿਬ ਵਿਖੇ ਇਹ ਜਿਹੜਾ ਹੈਗਾ ਅਸੀਂ ਇਹਨਾਂ ਸਿੰਘਾਂ ਦਾ 38ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਸੀ, ਤੇ ਉਸ ਵਿੱਚ ਡਾਕਟਰ ਜਸਮੀਤ ਕੌਰ ਬੈਂਸ ਜਿਹੜੇ ਅਸੈਂਬਲੀ ਮੈਂਬਰ ਹੈਗੇ ਕੈਲੀਫੋਰਨੀਆ ਦੇ, ਤੇ ਅਸੈਂਬਲੀ ਮੈਂਬਰ ਲਿਜ਼ ਔਰਟੇਗਾ ਜਿਹੜੇ ਉਹ ਦੋਵੇਂ ਸ਼ਾਮਲ ਹੋਏ ਆ। ਡਾਕਟਰ ਬੈਂਸ ਪਹਿਲੀ ਸਿੱਖ ਅਸੈਂਬਲੀ ਮੈਂਬਰ ਹੈ ਕੈਲੀਫੋਰਨੀਆ ਦੀ ਜਿਨ੍ਹਾਂ ਨੇ 1984 ਸਿੱਖ ਨਸਲਕੁਸ਼ੀ ਦਾ ਮਤਾ ਜਿਹੜਾ ਹੈਗਾ ਉਹ ਇੱਥੇ ਅਸੈਂਬਲੀ ਦੇ ਵਿੱਚ ਪਾਸ ਕਰਵਾਇਆ। ਔਰ ਉਹ ਪੁੱਛਦੇ ਆ ਕਿ 1986 ਦੇ ਸਾਕੇ ਨਕੋਦਰ ਦੇ ਲਈ ਇਨਸਾਫ ਕਿਹਨੇ ਲੈਣਾ? ਜਿਹੜੇ ਸਿੱਖ ਇੰਸਟੀਚਿਊਟ ਆ,
ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਉਹ ਅਕਾਲ ਤਖਤ ਹੋਵੇ, ਜਾਂ ਜਿਹੜੀਆਂ ਸਿੱਖ ਜਥੇਬੰਦੀਆਂ, ਇਹ ਪਰਿਵਾਰਾਂ ਦੀ ਲੜਾਈ ਨਹੀਂ। ਬਾਪੂ ਬਲਦੇਵ ਸਿੰਘ ਜੀ ਇਹ ਲੜਾਈ ਲੜ ਰਹੇ 38 ਸਾਲ ਤੋਂ। He was 39 when he started. My brother was 19. ਉਹ ਅੱਜ ਇੱਕ 77 ਸਾਲ ਦਾ ਬਜ਼ੁਰਗ ਹੈ। ਕੀ ਅਕਾਲ ਤਖਤ, ਕੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਨਹੀਂ ਸੀ ਕਿ ਇਹਨਾਂ ਸਿੰਘਾਂ ਦਾ 4 ਫਰਵਰੀ ਨੂੰ ਅਕਾਲ ਤਖਤ ਦੇ ਉੱਪਰ ਇਹਨਾਂ ਦਾ ਦਿਨ ਮਨਾਉਂਦੇ? ਉਹ ਸੱਦਦੇ ਬਾਪੂ ਬਲਦੇਵ ਸਿੰਘ ਜੀ ਨੂੰ ਕਿ ਅੱਜ ਤੋਂ ਬਾਅਦ ਅਸੀਂ ਇਹ ਜਿਹੜਾ ਸੰਘਰਸ਼ ਆ ਇਹ ਕੌਮ ਲੜੂਗੀ। ਤੁਸੀਂ ਬਹੁਤ ਲੜ ਲਿਆ, ਤੁਸੀਂ ਬਹੁਤ ਲੜਿਆ, ਤੁਸੀਂ ਕੀਤਾ, ਪਰ ਇਹ ਕੌਮੀ ਸ਼ਹੀਦ ਆ, ਇਹ ਕੌਮ ਦੀ ਜ਼ਿੰਮੇਵਾਰੀ ਆ, ਅਸੀਂ ਅੱਗੇ ਹੋ ਕੇ ਤੇ ਲਵਾਂਗੇ। ਪਰ ਨਹੀਂ, ਸਾਡੇ ਲੀਡਰਾਂ ਕੋਲ ਟਾਈਮ ਨਹੀਂ। 4 ਫਰਵਰੀ ਨੂੰ ਲਿਤਰਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉੱਥੇ ਨਰੈਣ ਸਿੰਘ ਚੌੜਾ, ਭਾਈ ਸੁਖਦੇਵ ਸਿੰਘ ਫਗਵਾੜਾ, ਪਾਲ ਸਿੰਘ ਫਰਾਂਸ ਉਹ ਪਹੁੰਚੇ ਨੇ। ਉਹਨਾਂ ਨੇ ਸਾਰਿਆਂ ਨੇ ਇਹੀ ਮੰਗ ਕੀਤੀ ਆ ਕਿ ਇਹ ਜਿਹੜਾ ਕੇਸ ਆ ਇਹਦੀ CBI ਤੋਂ ਇਨਕੁਆਇਰੀ ਹੋਵੇ, ਇਹਦੀ CBI ਤੋਂ ਜਾਂਚ ਹੋਵੇ, ਤੇ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਮੋਹਰੇ ਆਣ ਕੇ ਇਹਦੀਆਂ ਹੁਣ ਇਹ ਜਿਹੜੀ ਲੜਾਈ ਆ ਇਹਨੂੰ ਵਿੱਢਣ। ਕੱਲਾ ਇਹੀ ਕੇਸ ਨਹੀਂ, ਜਿੰਨੇ ਵੀ ਕੇਸ ਹੋਏ ਆ, ਕਿਉਂਕਿ ਜੇ ਅੱਜ ਅਸੀਂ ਜਥੇਦਾਰ ਕੌਂਕੇ ਦੇ ਲਈ ਆਪਾਂ ਸ਼੍ਰੋਮਣੀ ਕਮੇਟੀ ਜੇ ਅੱਗੇ ਆਉਂਦੀ ਆ ਤੇ ਉਹਨਾਂ ਨੂੰ ਜਿਹੜੇ ਬਾਕੀ ਕੇਸ ਆ ਨਾ ਉਹਨਾਂ ਨੂੰ ਵੀ ਲੈਣਾ ਚਾਹੀਦਾ। ਕਿਉਂਕਿ ਜਦੋਂ ਪਹਿਲੀ ਇਹਨਾਂ ਦੀ ਬਰਸੀ ਸੀ, ਇਹਨਾਂ ਸ਼ਹੀਦਾਂ ਦੀ, 5 ਤਖਤਾਂ ਦੇ ਜਥੇਦਾਰ ਨਕੋਦਰ ਪਹੁੰਚੇ ਸੀ ਔਰ ਸਾਡੇ ਨਾਲ ਵਾਅਦਾ ਕੀਤਾ ਸੀ। ਸ਼੍ਰੋਮਣੀ ਕਮੇਟੀ ਦਾ 2 ਮੈਂਬਰੀ ਵਫਦ ਉਹਨੇ ਆਪ ਜਾਂਚ ਕੀਤੀ ਸੀ, ਜਿਸ 'ਚ ਸੀਨੀਅਰ ਮੀਤ ਪ੍ਰਧਾਨ ਕਾਬਲ ਸਿੰਘ ਤੇ ਕੁਲਦੀਪ ਸਿੰਘ ਵਡਾਲਾ ਸੀ। ਜਥੇਦਾਰ ਟੌੜਾ ਨੇ ਉਹ ਕਮੇਟੀ ਬਣਾਈ ਸੀ, ਉਸ ਵੇਲੇ ਪ੍ਰਧਾਨ ਸੀ। ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ। ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਚੱਕ ਲਓ, ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਚੱਕ ਲਓ, ਸਾਰੀਆਂ ਰਿਪੋਰਟਾਂ ਦੇ ਵਿੱਚ ਕਲੀਅਰ ਲਿਖਿਆ ਕਿ ਬੱਚਿਆਂ ਨੂੰ ਚੁਣ ਕੇ ਮਾਰਿਆ ਗਿਆ। ਜਸਟਿਸ ਗੁਰਨਾਮ ਸਿੰਘ ਤਾਂ ਇੱਥੋਂ ਤੱਕ ਲਿਖਦਾ ਕਿ they were aimed to kill। ਜੁਡੀਸ਼ੀਅਲ ਪਰਮਿਸ਼ਨ ਲਈ ਨਹੀਂ, ਜਿਹੜੀ ਜੁਡੀਸ਼ੀਅਲ ਪਰਮਿਸ਼ਨ ਜ਼ਰੂਰੀ ਹੁੰਦੀ ਹੈ, ਅਸੈਂਬਲੀ ਅਨਲੌਫੁਲ ਡਿਕਲੇਅਰ ਕਰਨੀ ਹੁੰਦੀ ਆ, ਨਹੀਂ ਹੋਈ। ਇਹਨਾਂ ਬੱਚਿਆਂ ਨੂੰ ਉੱਥੇ ਜੇ ਇਕੱਠੇ ਕਿਉਂ ਹੋਣ ਦਿੱਤਾ ਗਿਆ? ਉਹ ਜਥੇ ਨੂੰ ਨਕੋਦਰ ਦੇ ਵਿੱਚ ਦੀ ਕਿਉਂ ਲਿਆਂਦਾ ਗਿਆ? ਕਿਉਂ ਪ੍ਰਵੋਕ ਕੀਤਾ ਗਿਆ ਸੰਗਤਾਂ ਨੂੰ? ਕਿਉਂਕਿ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਉਹ ਸਿੱਖਾਂ ਦੇ ਮਨਾਂ 'ਚ ਦਹਿਲ ਪਾਉਣਾ ਸੀ, ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਸੀ। ਤੇ ਇਨਸਾਫ ਵੀਰ ਸਾਨੂੰ ਉੱਥੋਂ ਨਹੀਂ ਮਿਲਣਾ। ਪਰ ਅਸੀਂ ਦੁਨੀਆ ਭਰ ਦੇ ਵਿੱਚ ਇਹ ਜਿਹੜੀਆਂ ਇਸ ਸਾਕੇ ਦੀਆਂ ਦਿਨ ਮਨਾ ਰਹੇ ਹਾਂ। 2 ਫਰਵਰੀ ਨੂੰ ਇੱਥੇ ਐਲਕ ਗਰੋਵ ਦੀ ਮੇਅਰ ਬੌਬੀ ਐਲਨ ਸਿੰਘ, ਉਹਨਾਂ ਨੇ ਸਾਕਾ ਨਕੋਦਰ ਨੂੰ ਮਾਨਤਾ ਦਿੱਤੀ ਹੈ। 4 ਫਰਵਰੀ ਨੂੰ ਸਿਟੀ ਆਫ ਸੈਨ ਹੋਜ਼ੇ, ਜਿਹਨੂੰ ਕੈਪੀਟਲ ਆਫ ਸਿਲੀਕਨ ਵੈਲੀ ਕਹਿੰਦੇ ਆ, ਪੂਰੇ ਸਿਟੀ ਨੇ, ਮੇਅਰ ਨੇ, ਸਿਟੀ ਕੌਂਸਲ ਨੇ ਇਹਨੂੰ ਮਾਨਤਾ ਦਿੱਤੀ ਆ। 6 ਫਰਵਰੀ ਨੂੰ ਸਿਟੀ ਆਫ ਮੈਂਟਿਕਾ, ਉਹ ਸਾਨੂੰ ਸਾਕਾ ਨਕੋਦਰ ਦੀ ਮਾਨਤਾ ਦੇ ਰਿਹਾ। 11 ਫਰਵਰੀ ਨੂੰ ਇੱਥੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਇਹਨਾਂ ਸਿੰਘਾਂ ਦਾ 38ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਅੱਜ ਜਿੱਥੇ ਸ਼ਹੀਦ ਭਾਈ ਨਿੱਜਰ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਹੈ, ਗੁਰੂ ਨਾਨਕ ਗੁਰਦੁਆਰਾ ਸਿੱਖ ਦਰਬਾਰ, ਉੱਥੇ ਕੱਲ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਔਰ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਅਮਰੀਕਾ ਤੋਂ ਉਸ ਫੰਕਸ਼ਨ ਦੇ ਵਿੱਚ ਇਨਵੋਲਵ ਹੋਏ। ਫਰਾਂਸ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਜਰਮਨੀ ਹੋਵੇ, ਇੰਗਲੈਂਡ ਹੋਵੇ, ਅਮਰੀਕਾ, ਦੁਨੀਆ ਭਰ 'ਚ ਇਹਨਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਪਰ ਜਿਹੜੇ ਸਾਡੇ ਕੇਂਦਰ ਬਿੰਦੂ ਆ, ਜਿਹੜਾ ਸਾਡਾ ਅਕਾਲ ਤਖਤ ਆ, ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ, ਜਿਹੜੇ ਸਾਡੇ ਸਿੱਖ ਆਗੂ ਆ, ਉਹ ਇਹਦੇ ਤੇ ਚਿੰਤਤ ਨਹੀਂ ਆ। ਉਹ ਇਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ? ਇਹ ਸਵਾਲ ਜਿਹੜੇ ਆ ਉਹ ਬਾਰ-ਬਾਰ ਉੱਠ ਰਹੇ ਆ ਔਰ ਉੱਠਦੇ ਰਹਿਣਗੇ। ਤੇ ਮੇਰੀ ਸਮੂਹ ਸੰਗਤ ਨੂੰ, ਜਿੱਥੇ ਵੀ ਕੋਈ ਬੈਠਾ, ਉਹਨਾਂ ਨੂੰ ਬੇਨਤੀ ਹੈ ਕਿ ਇਸ ਸਾਕੇ ਬਾਰੇ ਜਿੰਨੀ ਤੁਸੀਂ ਜਾਣਕਾਰੀ ਸ਼ੇਅਰ ਕਰ ਸਕਦੇ ਹੋ, ਜਿੰਨਾ ਤੁਸੀਂ ਦੱਸ ਸਕਦੇ ਹੋ, ਜਿੰਨੀ ਆਵਾਜ਼ ਉਠਾ ਸਕਦੇ ਹੋ। ਇਹ ਤੁਸੀਂ ਜਦੋਂ ਸੱਥ 'ਚ ਸੀ, ਮੈਨੂੰ ਯਾਦ ਆ ਕਿ ਸੱਥ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਿੱਖ ਯੂਥ ਆਫ ਪੰਜਾਬ, ਬ੍ਰਿਟਿਸ਼ ਆਰਗੇਨਾਈਜੇਸ਼ਨ ਆਫ ਸਿੱਖ ਸਟੂਡੈਂਟ, ਜਕਾਰਾ ਵਾਲੇ ਇੱਥੇ ਜਿਹੜੇ ਹੈਗੇ ਅਮਰੀਕਾ 'ਚ, ਬਹੁਤ ਸਟੂਡੈਂਟ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ। ਔਰ ਬਹੁਤ ਸੋਸ਼ਲ ਮੀਡੀਆ ਤੇ ਔਰ ਜਿਹੜਾ ਪ੍ਰਿੰਟ ਮੀਡੀਆ ਹੈਗਾ ਔਰ ਜਿਹੜਾ TV ਮੀਡੀਆ ਹੈਗਾ, ਉਹਨਾਂ ਨੇ ਇਸ ਤੇ ਸਾਡੀ ਪੂਰੀ ਮਦਦ ਕੀਤੀ। ਔਰ ਅਸੀਂ ਸਾਰਿਆਂ ਦੇ, ਜਿਹਨੇ ਵੀ ਸਾਡੇ ਲਈ ਆਵਾਜ਼ ਉਠਾਈ ਆ, ਅਸੀਂ ਉਹਨਾਂ ਸਭ ਦੇ ਧੰਨਵਾਦੀ। ਬਿਲਕੁਲ ਜੀ ਡਾਕਟਰ ਹਰਿੰਦਰ ਸਿੰਘ ਜੀ, ਮੈਂ ਇਹ ਸਾਡਾ ਜਿਹੜਾ ਸਾਰਾ ਸ਼ੋਅ ਸੀ ਇਹ ਸਵਾਲਾਂ ਜਵਾਬਾਂ ਵਾਲਾ ਨਾ ਹੋ ਕੇ ਬਿਲਕੁਲ ਜਿਹੜਾ ਤੁਹਾਡਾ ਦਰਦ ਆ ਜਾਂ ਤੁਹਾਡੀ ਇਹ ਜਸਟਿਸ ਦੀ ਇਹ ਲੰਬੀ ਜੱਦੋ-ਜਹਿਦ ਆ ਉਹ ਤੁਸੀਂ ਨਰੇਟ ਕੀਤੀ ਆ, ਦੱਸੀ ਆ ਸਾਡੇ ਦਰਸ਼ਕਾਂ ਨੂੰ। ਤੇ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਆ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ
ਉਹ ਫੇਲ ਹੋਈਆਂ ਨੇ। ਬਲਕਿ ਸਿਰਫ ਇਸ ਕੇਸ ਦੇ ਵਿੱਚ ਹੀ ਨਹੀਂ, ਅਸੀਂ ਦੇਖ ਰਹੇ ਹਾਂ ਵੀ ਅੱਜ ਉਹ ਮਤਲਬ ਉਹਨਾਂ ਦੇ ਫੇਲੀਅਰ ਦੀ ਇੱਕ ਲੰਬੀ ਹਿਸਟਰੀ ਬਣ ਚੁੱਕੀ ਆ। ਦੁੱਖ ਇਹ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ, ਜਿਹਨੇ ਸਿੱਖਾਂ ਦੇ ਰਾਜਸੀ ਹਿੱਤਾਂ ਦੀ ਸੁਰੱਖਿਆ ਕਰਨੀ ਸੀ, ਜਦੋਂ ਉਸ ਦਾ ਪ੍ਰਧਾਨ ਤੇ ਮੀਤ ਪ੍ਰਧਾਨ ਹੀ ਇਜ਼ਹਾਰ ਆਲਮ ਨੂੰ ਬਣਾ ਦਿੱਤਾ ਜਾਵੇ, ਮਤਲਬ ਜਿਹੜਾ ਕਿ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦੇ ਉਦੋਂ ਮੁਕਾਬਲੇ ਬਣਾ ਰਿਹਾ ਸੀ, ਜਿਹਨੇ ਮਤਲਬ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਸਿੱਖਾਂ ਦੀਆਂ, ਤੇ ਉਸ ਬੰਦੇ ਦਾ ਇਸ ਮਾਮਲੇ ਦੇ ਵਿੱਚ ਵੀ ਸਿੱਧਾ ਦੋਸ਼ੀ ਆ ਉਹ ਜਿਹੜੀ ਨਕੋਦਰ ਸਾਕਾ ਆ, ਤੇ ਉਹ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਹੋਵੇ, ਤੇ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਆ। ਤੇ ਫਿਰ ਉਹਨਾਂ ਸੰਸਥਾਵਾਂ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ ਜਸਟਿਸ ਦੀ। ਜਿੰਨਾ ਤੁਸੀਂ ਦੱਸਿਆ ਆ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, ਭਾਵੇਂ ਕਿ ਕੰਵਰ ਸੰਧੂ ਜਾਂ ਉਸ ਸਮੇਂ ਤੁਸੀਂ ਧਰਮਵੀਰ ਗਾਂਧੀ ਹੋਰਾਂ ਦੀ ਗੱਲ ਕੀਤੀ ਆ ਜਾਂ ਫੂਲਕਾ ਸਾਹਿਬ ਹੋਰਾਂ ਦੀ ਗੱਲ ਕੀਤੀ ਕਿ ਉਹ ਮਸਲਾ ਚੁੱਕਿਆ ਗਿਆ ਤਾਂ ਉਹ ਰਿਪੋਰਟਾਂ ਸਾਹਮਣੇ ਆਈਆਂ ਸੀ, ਪਰ ਹੁਣ ਵੀ ਤੁਸੀਂ ਜਿਹੜੀ FIR ਦਾ ਜ਼ਿਕਰ ਕੀਤਾ ਵੀ ਜਿਹੜੀ ਉਹ ਜਾਣਕਾਰੀ ਸਾਹਮਣੇ ਆ ਰਹੀ ਹੈ, ਬਿਲਕੁਲ ਲੇਟੈਸਟ ਜਾਣਕਾਰੀ ਹੈ ਇਸ ਕੇਸ ਦੇ ਵਿੱਚ, ਕਿ ਜਿਨ੍ਹਾਂ ਉਹ FIR ਦੇ ਵਿੱਚ ਤਾਂ ਕਿਤੇ ਸਿੱਖ ਜਿਹੜੇ ਆ ਸਿੰਘ ਨੇ ਇਹਨਾਂ ਦੀ ਸ਼ਹਾਦਤ ਦੀ ਜਾਂ ਇਹਨਾਂ ਦੀ, ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜਾ ਸਾਰਾ ਕੇਸ ਆ ਇਹ ਆਪਣੇ ਆਪ ਦੇ ਵਿੱਚ ਜਿਹੜੀ ਸਿੱਖਾਂ ਦੇ ਲਈ ਉਹ ਜਿਹੜਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਵਾਲੀ ਜਿਹੜੀ ਗੱਲ ਆ ਵੀ ਉਹ ਪੂਰੀ ਧਾਰਨਾ ਸਿੱਖਾਂ ਦੇ ਉੱਤੇ, ਜੇ ਅਸੀਂ ਦੇਖੀਏ 1984 ਤੋਂ ਬਾਅਦ ਦਾ ਜਿਹੜਾ ਇਹ ਸਮਾਂ ਆ ਉਹ ਪੂਰੀ ਤਰ੍ਹਾਂ ਦੇ ਨਾਲ ਇਹ ਡੈਫੀਨੇਸ਼ਨ ਫਿੱਟ ਹੁੰਦੀ ਆ ਵੀ ਜਿਹੜੇ ਬੜੇ ਮਾਮਲੇ ਨੇ, ਚਾਹੇ ਉਹ ਭਾਈ ਖਾਲੜਾ ਸਾਹਿਬ ਦਾ ਮਾਮਲਾ ਹੋਵੇ, ਉਸ ਮਾਮਲੇ ਦੇ ਵਿੱਚ ਵੀ ਦੋਸ਼ੀ ਜ਼ਰੂਰ ਜਿਹੜੇ ਆ ਨਾਮਜ਼ਦ ਹੋਏ ਆ, ਕੁਝ ਜਿਹੜੇ ਪੁਲਿਸ ਮੁਲਾਜ਼ਮ ਸੀ, ਪਰ ਜਿਹੜੇ ਅਸੀਂ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਕਿੰਗ ਸੀ ਜਿਹੜੇ, ਜਾਂ ਉਹਨਾਂ ਦੇ ਲੀਡਰ ਸੀ ਜਿਹੜੇ ਕਿ ਆਰਡਰ ਦੇ ਰਹੇ ਸੀ, ਉਹ ਕਿਤੇ ਵੀ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ ਹੋਈਆਂ ਸਾਰੇ ਮਾਮਲਿਆਂ ਦੇ ਵਿੱਚ। ਪਰ ਸਿੱਖਾਂ ਦੀ ਜਿਹੜੀ ਇਹ ਜੱਦੋ-ਜਹਿਦ ਆ ਉਸ ਸਿਸਟਮ ਦੇ ਵਿੱਚ, ਉਹ ਇਹ ਦੁਨੀਆ ਦੇ ਸਾਹਮਣੇ ਪ੍ਰੂਵ ਜ਼ਰੂਰ ਕਰਦੀ ਆ ਉਹਨਾਂ ਦੇ ਸਿਸਟਮ ਦੇ ਰਾਹੀਂ ਹੀ ਕਿ ਜਿਹੜੀ ਸਿੱਖਾਂ ਦੇ ਨਾਲ ਜੈਨੋਸਾਈਡ ਹੋਇਆ, ਉਸ ਸਿਸਟਮ ਦੇ ਵਿੱਚ ਸਿੱਖਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ, ਕਿਵੇਂ ਸਿੱਖਾਂ ਦੇ ਨਾਲ ਉਸ ਧੱਕੇ ਤੇ ਜ਼ੁਲਮ ਹੋਇਆ ਆ ਉਸ ਸਿਸਟਮ ਦੇ ਵਿੱਚ। ਤਾਂ ਬੜੇ ਸਿੱਖਾਂ ਨੇ ਉਹ ਲੜਾਈ ਲੜੀ, ਤੁਹਾਡਾ ਪਰਿਵਾਰ ਵੀ ਜਿਹੜਾ ਉਸ ਲੜਾਈ ਦਾ ਹਿੱਸਾ ਆ, ਤੇ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਅਕਾਲ ਪੁਰਖ ਕਿਰਪਾ ਕਰਨ ਕਿ ਜਿਹੜਾ ਅਕਾਲੀ ਇਨਸਾਫ ਆ ਇਹਨਾਂ ਸ਼ਹਾਦਤਾਂ ਦਾ ਉਹ ਕੌਮ ਨੂੰ ਮਿਲੇ ਉਹਦੇ ਸਮੇਂ ਦੇ ਵਿੱਚ। ਅਖੀਰ ਦੇ ਵਿੱਚ ਸਾਡੇ ਸਿਸਟਮ 'ਚ ਕੋਈ ਡਿਸਟਰਬੈਂਸ ਆਈ ਆ ਤਾਂ ਮੈਂ ਉਹਦੇ ਲਈ ਮਾਫੀ ਵੀ ਚਾਹੁੰਦਾ ਤੁਹਾਡੇ ਤੋਂ, ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੇ ਇਹ ਸਾਰੀ ਗੱਲਬਾਤ ਦੱਸਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ TV 84 ਦੇ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਨੇ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਪੰਥ ਦੇ ਮਸਲੇ ਨੇ, ਪੰਥ ਦੇ ਇਸ਼ੂ ਨੇ, ਉਹ ਤੁਹਾਡੇ ਸਾਹਮਣੇ ਲੈ ਕੇ ਆਈਏ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।